ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ ਖਾਸ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 10 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਧਰਮ ਸਿੰਘ ਫੋਲਰ, ਸਰਬਜੀਤ ਸਿੰਘ ਰੈਂਡਨ ਗੈਸ ਤੇ ਫੂਡ ਵਾਲੇ ਐਲਗਰੋਵ, ਹਰਜੀਤ ਸਿੰਘ ਲੈਥਰੋਪ ਐਂਟੀਲੂਪ ਟਰੱਕ ਸਟਾਪ ਵਾਲੇ ਬਰਨਸ, ਗਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ ਤੇ ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰਲਕ ਤੋਂ ਵੀ ਲੈ ਸਕਦੇ ਹੋ ਟਰੱਕ ਦੇ ਪਾਰਟਸ ਤੇ ਸਟਾਕਟਨ ਤੋਂ ਵੀ ਲੈ ਸਕਦੇ ਹੋ, ਤੇ ਕਰਨੈਲ ਸਿੰਘ ਰੰਧਾਵਾ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਇੱਕ ਜਾਣਕਾਰੀ ਤੇ ਇੱਕ ਮੁਬਾਰਕਬਾਦ ਜਿਹੜੀ ਹੈ ਉਹ ਪੰਜਾਬੀ ਰੇਡੀਓ USA ਦੇ ਸਾਰੇ ਪਰਿਵਾਰ, ਸਾਰੇ ਸਰੋਤਿਆਂ ਨੂੰ, ਚਾਹੇ ਤੁਸੀਂ ਇਸ ਵੇਲੇ AM ਸਟੇਸ਼ਨਸ, FM ਸਟੇਸ਼ਨਸ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਦੇ ਨਾਲ ਅਸੀਂ ਸਾਂਝੀ ਕਰਨੀ ਚਾਹੁੰਦੇ ਹਾਂ। ਉਹ ਇਹ ਹੈ ਕਿ ਪੰਜਾਬੀ ਰੇਡੀਓ USA ਅੱਜ 13 ਸਾਲਾਂ ਦਾ ਆਪਣਾ ਇੱਕ ਮੁਕਾਮੀ ਸਫ਼ਰ ਹੈ ਜਿਹੜਾ ਉਹ ਕੰਪਲੀਟ ਕਰ ਚੁੱਕਿਆ ਤੇ ਇਹਦੇ ਲਈ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ ਤੇ ਵਧਾਈ, ਮੁਬਾਰਕਬਾਦ ਉਹਨਾਂ ਸਾਰੇ ਸਰੋਤਿਆਂ ਨੂੰ ਜਿਨ੍ਹਾਂ ਨੇ ਇਸ ਸਮੇਂ ਦੇ ਦੌਰਾਨ, ਇਸ ਸਫ਼ਰ ਦੇ ਦੌਰਾਨ ਸਾਨੂੰ ਹਰ ਇੱਕ ਗੱਲ ਤੇ ਸਹਿਯੋਗ ਦਿੱਤਾ। ਪੰਜਾਬੀ ਰੇਡੀਓ USA ਦੀ ਪ੍ਰੋਗਰਾਮਿੰਗ ਨੂੰ ਹੋਰ ਬਿਹਤਰ ਕਿਵੇਂ ਕਰੀਏ ਇਹਦੇ ਲਈ ਸੁਝਾਅ ਦਿੱਤੇ। ਸੋ ਤੁਹਾਡੇ ਸੁਝਾਵਾਂ, ਸੁਨੇਹਿਆਂ ਦੇ ਅਸੀਂ ਹਮੇਸ਼ਾ ਕਾਇਲ ਰਹੇ ਹਾਂ। ਤੁਹਾਡੀ ਜਿਹੜੀ ਰਾਏ ਆ ਉਹ ਸਾਡੇ ਲਈ ਬੇਸ਼ਕੀਮਤੀ ਹੈ ਤੇ ਇਹਦੇ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ, ਪੰਜਾਬੀ ਰੇਡੀਓ USA ਦੇ ਸਾਰੇ ਹੀ ਪਰਿਵਾਰ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਹਾਂ। ਅੱਜ ਤੋਂ ਤਕਰੀਬਨ 14 ਸਾਲ ਪਹਿਲਾਂ 10 ਜੁਲਾਈ ਨੂੰ ਪੰਜਾਬੀ ਰੇਡੀਓ USA ਦੀ ਸ਼ੁਰੂਆਤ ਹੋਈ ਸੀ। ਸ਼ੁਰੂਆਤ ਬਿਲਕੁਲ ਇੱਕ ਆਈਡੀਆ ਤੋਂ ਬਾਅਦ ਹੋਈ ਸੀ ਔਰ ਆਈਡੀਆ ਜਿਹੜਾ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਕਿਵੇਂ ਨਾ ਕਿਵੇਂ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਨੂੰ ਇੱਥੋਂ ਦੀਆਂ ਤੇ ਉੱਥੋਂ ਦੀਆਂ ਜਿਹੜੀਆਂ ਜਾਣਕਾਰੀਆਂ ਉਹ ਤਫਸੀਲ ਪੂਰਵਕ ਤੇ ਸ਼ੁੱਧ ਮਿਲ ਸਕਣ, ਜਿਹਦੇ ਵਿੱਚ ਅਸੀਂ ਆਪਣੇ ਆਪ ਦੀ ਅਕਾਊਂਟੇਬਿਲਿਟੀ ਵੀ ਤੈਅ ਕੀਤੀ ਹੈ ਤੇ ਅਸੀਂ ਪੂਰੀ ਪਰਜ਼ੋਰ ਜਿਹੜੀ ਕੋਸ਼ਿਸ਼ ਕੀਤੀ ਹੈ ਕਿ ਇਹ ਜਾਣਕਾਰੀਆਂ, ਇਹ ਜਿਹੜੀਆਂ ਇਨਫੋਰਮੇਸ਼ਨ ਹੈ, ਇਹ ਜਿਹੜੇ ਫੈਕਟਸ ਨੇ, ਇਹ ਤੁਹਾਡੇ ਤੱਕ ਸਹੀ ਪੁੱਜ ਸਕਣ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੈਕਟ ਚੈੱਕ ਤੇ ਵੀ ਇੱਕ ਜਿਹੜਾ ਪ੍ਰੋਗਰਾਮ ਆ ਸ਼ੁਰੂ ਕਰਨਾ ਹੈ ਕਿ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਫੈਕਟ ਦੇ ਮਾਮਲੇ ਦੇ ਵਿੱਚ ਝੂਠ ਕਿਵੇਂ ਮਾਰਦੇ ਨੇ। ਤਾਂ 13 ਸਾਲਾਂ ਦਾ ਇਹ ਸਫ਼ਰ ਤੁਹਾਡੇ ਨਾਲ, ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਸ਼ਾਨਦਾਰ ਰਿਹਾ। ਪੰਜਾਬੀ ਰੇਡੀਓ USA ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਨੂੰ ਆਪਣਾ ਸਹਿਯੋਗ, ਪਿਆਰ, ਹਮਦਰਦੀ ਸਭ ਕੁਝ ਜਿਹੜਾ ਉਹ ਦਿੰਦੇ ਰਹੋਗੇ ਤੇ ਪੰਜਾਬੀ ਰੇਡੀਓ USA ਵੀ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਕਿ ਪੰਜਾਬੀ ਰੇਡੀਓ USA ਜਿੱਥੇ ਕੌਮ, ਪੰਥ ਦੀ ਖਬਰ ਜਾਂ ਹੋਰ ਜਿਹੜੇ ਮਸਲੇ ਨੇ ਉਹਨਾਂ ਤੇ ਸਟੀਕ ਵਿਸ਼ਲੇਸ਼ਣ ਕਰਦਾ ਹੈ, ਸਹੀ, ਨਿਰਪੱਖ ਤੇ ਬੇਬਾਕ ਵਿਸ਼ਲੇਸ਼ਣ ਕਰਦਾ, ਉੱਥੇ ਹੀ ਆਪਾਂ, ਜਿਵੇਂ ਆਪਣਾ ਮੋਟੋ ਹੈ ਯੂਨਾਈਟਿੰਗ ਪੰਜਾਬੀਜ਼ ਆਲ ਓਵਰ, ਤਾਂ ਉਸ ਮੋਟੋ ਦੇ ਤਹਿਤ ਅਸੀਂ ਨਾਲ ਦੂਜੇ ਪਾਸੇ ਪੰਜਾਬ ਦੇ ਮਸਲਿਆਂ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬੀ ਵਸਦੇ ਆ ਤੇ ਚਾਹੇ ਪੰਜਾਬ ਤੋਂ ਬਾਹਰ ਵਸਦੇ ਆ, ਉਹਨਾਂ ਨੂੰ ਆਪਾਂ ਇਕਜੁੱਟ ਹੋਣ ਦਾ ਸੱਦਾ ਵੀ ਦਿੰਦੇ ਰਹਿਣਾ। ਸੋ ਇਹਨਾਂ ਸਾਰਿਆਂ ਦੇ ਗੱਲਾਂ ਬਾਤਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਧੰਨਵਾਦ। ਅੱਜ ਪੰਜਾਬੀ ਰੇਡੀਓ USA ਪੂਰੇ 13 ਸਾਲਾਂ ਦਾ ਹੋ ਗਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਰੇਡੀਓ USA ਨੂੰ ਤੁਹਾਡਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇਗਾ ਤੇ ਇਹ ਕਾਫਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਜੀ ਹਰਜੋਤ ਸਿੰਘ ਜੀ। ਜੀ ਧੰਨਵਾਦ ਜੀ। ਸੋ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਅੱਜ ਦੇ ਦਿਨ ਐਗਜ਼ੈਕਟਲੀ ਜੁਲਾਈ 10, 2010 ਨੂੰ
ਪੰਜਾਬੀ ਰੇਡੀਓ ਸ਼ੁਰੂ ਕੀਤਾ ਸੀ, ਇੱਕ ਚਿਪਸ ਵਾਲਾ ਜੋ ਰੇਡੀਓ ਸੈਨੋਜ਼ੇ ਦੇ ਵਿੱਚ। ਸਾਡੀ ਇਹ ਖਾਸ ਸੀ ਭਈ ਸਿੱਖਾਂ ਦਾ ਹਮੇਸ਼ਾ ਹੀ ਲੋਕ ਰੌਲਾ ਪਾਉਂਦੇ ਰਹਿੰਦੇ ਆ ਜੀ ਵੀ ਯਾਰ ਪੰਜਾਬੀਆਂ ਦਾ, ਸਿੱਖਾਂ ਦਾ ਮੀਡੀਆ ਹੋਣਾ ਚਾਹੀਦਾ ਹੈਗਾ ਜਿੱਥੇ ਸਹੀ ਗੱਲ ਹੋ ਸਕੇ। ਸੋ ਆਪਣਾ ਮੇਨ ਮਕਸਦ ਇਹ ਸੀ ਵੀ ਜਿੱਥੇ ਪੰਥ ਦੀ, ਸਿੱਖੀ ਦੀ, ਆਪਣੀ ਪੰਜਾਬੀਆਂ ਦੀ ਜਿਹੜੀ ਗੱਲ ਹੋ ਸਕੇ। ਇਹਦਾ ਮੋਟੋ ਵੀ ਅਸੀਂ ਇਹੀ ਰੱਖਿਆ ਸੀ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਜੀ ਜੇ ਪੰਜਾਬ ਦੇ ਵਿੱਚ ਪੰਜਾਬੀ ਦੇ ਨਾਲ ਧੱਕਾ ਹੋ ਰਿਹਾ ਤੇ ਸਾਡੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਵੀ ਉਹੀ ਧੱਕਾ ਹੋ ਰਿਹਾ। ਸੋ ਆਪਾਂ ਦੋਨਾਂ ਪੰਜਾਬਾਂ ਨੂੰ ਇਕੱਠੇ ਕਰਨ ਦੀ ਗੱਲ, ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਆ ਉਹਨੂੰ ਇਕੱਠੀ ਕਰਨ ਦੀ ਗੱਲ, ਪੂਰੇ ਦੁਨੀਆ 'ਚ ਹੁਣ ਪੰਜਾਬੀ ਵਸੇ ਹੋਏ ਆ, ਚਾਹੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਹੜਾ ਮਰਜ਼ੀ ਮੁਲਕ ਆ। ਜਦੋਂ ਅਸੀਂ ਆਪਣਾ ਡਾਟਾ ਦੇਖਦੇ ਹਾਂ 172 ਦੇ ਕਰੀਬ ਜਿਹੜੇ ਮੁਲਕ ਆ ਉਹਨਾਂ 'ਚ ਸੁਣਿਆ ਜਾਂਦਾ ਪੰਜਾਬੀ ਰੇਡੀਓ। ਚਾਈਨਾ 'ਚ ਵੀ ਮੈਂ ਹੈਰਾਨ ਹੋਇਆ ਕਿਉਂਕਿ ਕੁਝ ਫੈਮਲੀਆਂ ਉੱਥੇ ਵੀ ਰਹਿੰਦੀਆਂ। ਸੋ ਸਾਨੂੰ ਪਤਾ ਨਹੀਂ ਸੀ ਵੀ ਇੰਨਾ ਜ਼ਿਆਦਾ ਆਪਾਂ ਇੰਨੇ ਜਿਹੜੇ ਸਮੇਂ ਦੇ ਵਿੱਚ ਐਕਸਪੈਂਡ ਕਰ ਜਾਵਾਂਗੇ। ਇਹ ਤੁਹਾਡੇ ਸਾਰੇ ਸਾਥ ਕਰਕੇ ਹੀ ਹੋਇਆ। ਸੋ ਜੁਲਾਈ 10 2010 ਨੂੰ ਸ਼ੁਰੂ ਕੀਤਾ ਗਿਆ ਰੇਡੀਓ। ਚਿੱਪ ਵਾਲਾ ਰੇਡੀਓ ਸੀ ਤੇ ਉਹ ਤੋਂ ਬਾਅਦ ਫਿਰ ਕੁਛ ਮਹੀਨਿਆਂ 'ਚ ਹੀ ਜਿਹੜਾ ਰੇਡੀਓ ਗੀਤ ਸੰਗੀਤ ਆ ਉਹ 1992 ਤੋਂ ਚੱਲਦਾ ਸੀ ਬੇ ਏਰੀਏ ਦੇ ਵਿੱਚ ਟੁੱਟ ਭਰਾਵਾਂ ਵੱਲੋਂ। ਸੋ ਉਹਨਾਂ ਦੇ ਨਾਲ ਸਲਾਹ ਕਰਕੇ ਉਹ ਕਹਿੰਦੇ ਵੀ ਅਸੀਂ ਵੀ ਤੁਹਾਡੇ 'ਚ ਮਰਜ ਕਰ ਜਾਣਾ, ਤੇ ਉਹ ਰੇਡੀਓ ਵੀ ਨਾਲ ਮਰਜ ਕਰ ਗਿਆ ਕਿਉਂਕਿ ਉਹਨਾਂ ਦੇ ਘਰਾਂ 'ਚ ਰੇਡੀਓ ਚੱਲਣ ਵਾਲੀ ਫ੍ਰਿਜ਼ਨੋ 'ਚ ਸੀ, ਜੁਬਾ ਸਿਟੀ ਸੀ, ਬੇ ਏਰੀਏ 'ਚ ਹੋਰ ਸਟਾਕਟਨ, ਮੋਡੈਸਟੋ ਵਗੈਰਾ ਸੀ। ਸੋ ਉਹਦੇ ਨਾਲ ਇੱਕਦਮ ਜਿਹੜਾ ਆ ਬੂਸਟ ਮਿਲ ਗਿਆ ਪੰਜਾਬੀ ਰੇਡੀਓ ਯੂਐਸਏ ਨੂੰ। ਸੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਆ, ਜਿਹੜੇ ਨਵੇਂ ਜੁੜੇ ਹੋਏ ਆ ਉਹਨਾਂ ਨੂੰ ਇਹ ਆਪਾਂ ਜਿਹੜਾ ਸਟੋਰੀ ਸੁਣਾ ਰਹੇ ਆ ਵੀ ਕਿਸ ਤਰ੍ਹਾਂ ਪੰਜਾਬੀ ਰੇਡੀਓ ਯੂਐਸਏ ਐਕਸਪੈਂਡ ਹੋਇਆ। ਜੀ ਅੱਜ ਸਾਰਾ ਦਿਨ ਆਪਾਂ ਕਾਲਸ ਵੀ ਲਵਾਂਗੇ ਜੀ ਲੇਟਰ ਔਨ, ਜਿਹੜੇ ਸਾਡੇ ਪ੍ਰੋਗਰਾਮ ਹੋਣੇ ਆ ਦੁਪਹਿਰ ਵਾਲੇ, ਚਾਹੇ ਉਹ ਗਾਣਿਆਂ ਵਾਲਾ ਆ ਜਾਂ ਹੋਰ ਜਿਹੜੇ ਟਾਕ ਸ਼ੋਜ਼ ਹੁੰਦੇ ਹੈਗੇ ਆ, ਉਹਨਾਂ ਦੇ ਵਿੱਚ ਤੁਹਾਡੀਆਂ ਕਾਲਸ ਵੀ ਲਵਾਂਗੇ। ਸੋ ਸਾਡੇ ਸਮੇਂ ਦੇ ਦੌਰਾਨ ਬਹੁਤ ਸਾਰੇ ਜਿਹੜੇ ਆ ਆਪਣੇ ਨਾਲ ਮੈਂਬਰ ਵੀ ਜੁੜੇ, ਲਿਸਨਰ ਵੀ ਜੁੜੇ, ਪ੍ਰੋਗਰਾਮਾਂ 'ਚ ਹਿੱਸਾ ਪਾਉਣ ਵਾਲੇ ਵੀ ਬਹੁਤ ਸਾਰੇ ਜੁੜੇ। ਤੇ ਪਿਛਲੇ ਦਿਨਾਂ 'ਚ ਆਪਾਂ ਪ੍ਰੋਗਰਾਮ ਵੀ ਕੀਤਾ ਸੀ, ਸਾਡੇ ਸਾਰੇ ਜਿਹੜੇ ਰੇਡੀਓ ਹੋਸਟ ਆ ਉਹਨਾਂ ਦਾ ਐਪਰੀਸ਼ੀਏਸ਼ਨ ਦਾ। ਤੇ ਸੋ ਉਸ ਟਾਈਮ ਤੋਂ ਸ਼ੁਰੂ ਕੀਤਾ ਹੋਇਆ ਰੇਡੀਓ, ਕਿਉਂਕਿ ਪ੍ਰੋਬਲਮ ਕੀ ਸੀ ਵੀ ਗਾਣੇ ਤਾਂ ਸਾਰੇ ਸੁਣਾਈ ਜਾਂਦੇ, ਸੁਣ ਵੀ ਰਹੇ ਆਪਾਂ। ਬਹੁਤ ਸਾਰਿਆਂ ਦੇ ਕਿਸੇ ਦਾ ਲਾਲਚ ਹੁੰਦਾ ਹੋਊਗਾ ਵੀ ਜੀ ਮੈਂ ਗਵਰਨਮੈਂਟ ਦੇ ਐਂਟੀ ਗੱਲ ਨਹੀਂ ਕਰਨੀ, ਚਾਹੇ ਉਹ ਅਮਰੀਕਾ ਵਾਲੀ ਆ ਜਾਂ ਇੰਡੀਆ ਵਾਲੀ ਆ। ਸੋ ਆਪਾਂ ਬਿਨਾਂ ਕਿਸੇ ਡਰ ਭੈ ਤੋਂ ਜੋ ਵੀ ਸਹੀ ਗੱਲ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਹੈਗੇ ਆ। ਤੇ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਅਮਰੀਕਾ 'ਚ ਰਹਿੰਦੇ ਹੋਏ ਅਮਰੀਕਾ ਦੀ ਕੋਈ ਖਬਰ ਸਾਂਝੀ ਨਹੀਂ ਹੁੰਦੀ ਸੀ ਵੀ ਕੀ ਕੁਝ ਵਾਪਰ ਰਿਹਾ, ਨਾ ਹੀ ਲੋਕਾਂ ਨੂੰ ਪਤਾ ਸੀ ਵੀ ਕਿੱਦਾਂ ਇੱਥੇ ਇਲੈਕਸ਼ਨ ਪ੍ਰੋਸੈਸ ਹੁੰਦਾ, ਕਿੱਦਾਂ ਜਿਹੜਾ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਵੀ ਕਰੋਨਾ ਵਾਇਰਸ ਦੇ ਦੌਰਾਨ ਕਿਹੜੇ-ਕਿਹੜੇ ਲੋਨ ਮਿਲੇ, ਕਿੱਥੇ-ਕਿੱਥੇ ਸਬਸਿਡੀ ਮਿਲੀ, ਕਿੱਥੇ-ਕਿੱਥੇ ਆਪਣੇ ਲੋਕਾਂ ਨੂੰ ਫਾਇਦਾ ਹੋ ਸਕਦਾ। ਸੋ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਆਪਾਂ ਉਸ ਸੰਬੰਧ ਦੇ ਵਿੱਚ ਕੀਤੇ ਤੇ ਉਹਦੇ ਨਾਲ ਨੌਲੇਜ ਵੀ ਬਹੁਤ ਮਿਲਿਆ। ਹੁਣ ਆਪਾਂ ਗਰੰਟੀ ਨਾਲ ਕਹਿ ਸਕਦੇ ਹਾਂ ਜਿਹੜਾ ਵੀ ਕੋਈ ਪੰਜਾਬੀ ਰੇਡੀਓ ਯੂਐਸਏ 2-4 ਮਹੀਨੇ ਸੁਣਦਾ ਉਹਨੂੰ ਪੂਰਾ ਨੌਲੇਜ ਹੋ ਜਾਂਦਾ ਵੀ ਅਮਰੀਕਾ 'ਚ ਕੀ ਕੁਝ ਵਾਪਰ ਰਿਹਾ ਜਾਂ ਪੂਰੀ ਦੁਨੀਆ 'ਚ ਕੀ ਕੁਝ ਵਾਪਰ ਰਿਹਾ। ਸੋ ਤੁਹਾਡੀ ਸਾਰਿਆਂ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਵੱਖ-ਵੱਖ, ਚਾਹੇ ਉਹ ਸਿਹਤ ਸੰਭਾਲ ਦਾ ਆ, ਬੁਝਾਰਤਾਂ ਆ, ਹੋਰ ਬਹੁਤ ਸੀਰੀਅਸ ਟਾਕ ਸ਼ੋਅ, ਚਾਹੇ ਉਹ ਟਰੱਕਿੰਗ ਨੂੰ ਲੈ ਕੇ ਆ, ਇਮੀਗ੍ਰੇਸ਼ਨ ਨੂੰ ਲੈ ਕੇ ਸਾਡੀ ਟੀਮ ਵੱਧਦੀ ਗਈ। ਜੇ ਤੇ ਰਿਕੀਆਣਾ ਉਹਨਾਂ ਨੇ ਪਿਛਲੇ 3 ਸਾਲਾਂ ਤੋਂ ਦੇਖੋ ਕਿੰਨੀ ਉਹ ਤੁਹਾਨੂੰ ਜਿਹੜਾ ਨੌਲੇਜ ਦੇ ਰਿਹਾ ਫ੍ਰੀ ਆਫ ਕਾਸਟ, ਕੋਈ ਉਹਦਾ ਪੈਸਾ ਨਹੀਂ ਲੱਗਦਾ ਤੇ ਨਾ ਹੀ ਉਹ ਇਹ ਆ ਵੀ ਹਾਂ ਵੀ ਤੁਸੀਂ ਨੌਲੇਜ ਲੈ ਰਹੇ ਆ ਵੀ ਉਹਨਾਂ ਕੋਲ ਹੀ ਜਾਣਾ ਹੈਗਾ ਆ। ਉਹ ਹਮੇਸ਼ਾ ਕਹਿੰਦੇ ਆ ਵੀ ਜਿਹੜੇ ਮਰਜ਼ੀ ਵਕੀਲ ਕੋਲ ਜਾਓ ਪਰ ਤੁਹਾਨੂੰ ਇਹ ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਸਿਹਤ ਸੰਭਾਲ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਕੱਲਾ ਇੱਥੇ ਨਹੀਂ, ਸੋ ਇਹ ਗਰੰਟਿਡ ਆ ਵੀ ਪੰਜਾਬੀ ਰੇਡੀਓ ਯੂਐਸਏ ਨੂੰ ਪੂਰੇ ਦੁਨੀਆ 'ਚ ਹੁਣ ਸੁਣਿਆ ਜਾਂਦਾ ਆ। ਮੇਰੇ ਖਿਆਲ ਨਾਲ ਘੱਟੋ ਘੱਟ ਨਹੀਂ ਤਾਂ 1000 ਤੋਂ ਵੱਧ ਇੰਟਰਨੈਟ ਰੇਡੀਓ ਪੰਜਾਬ ਦੇ ਵਿੱਚ ਪਹੁੰਚੇ ਹੋ ਆ। ਇੱਥੋਂ ਲੈ ਕੇ ਜਾਂਦੇ ਹਰ ਰੋਜ਼ 2-2 4-4 ਜਾਂਦੇ ਰਹਿੰਦੇ ਆ। ਸੋ ਅੱਜ ਦੀ ਡੇਟ ਦੇ ਵਿੱਚ ਜੇ ਸਰੋਤਿਆਂ ਨੂੰ ਦੱਸਦੇ ਜਾਈਏ, ਹੁਣ ਸਾਡੇ ਕੋਲ 14 AM ਤੇ FM ਰੇਡੀਓ ਸਟੇਸ਼ਨ ਆ। ਉਹ ਜਿਸ ਟਾਈਮ ਤੇ ਆਪਾਂ ਸ਼ੁਰੂ ਕੀਤਾ ਸੀ ਕਦੇ ਨਹੀਂ ਸੋਚਿਆ ਸੀ ਵੀ ਹਾਂ ਕਾਰਾਂ ਦੇ ਵਿੱਚ ਚੱਲਣ ਵਾਲਾ ਵੀ ਪੰਜਾਬੀ ਰੇਡੀਓ ਯੂਐਸਏ ਹੋ ਜਾਊਗਾ। ਸੋ ਜੇ ਮੈਂ ਇੱਕ ਵਾਰੀ ਫਿਰ ਤੁਹਾਡੇ ਰੇਡੀਓ ਜਿਹੜੇ ਜਿੰਨੇ ਸਾਡੇ ਰੇਡੀਓ ਸਟੇਸ਼ਨਸ ਆ ਉਹਨਾਂ ਦੀ ਲਿਸਟ ਦੱਸਦਾ ਜਾਵਾਂ, 1170 AM ਤੇ 99.3 FM ਬੇ ਏਰੀਏ 'ਚ ਆ। ਇਹ ਜਿਹੜਾ 1170 AM ਆ KLOK 1170 AM, ਪਹਿਲਾਂ ਇਹ ਇੰਡੀਅਨਸ ਦੇ ਕੋਲ ਹੁੰਦਾ ਸੀ ਤੇ ਉਹ ਬਾਅਦ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਨੇ ਖਰੀਦ ਲਿਆ ਉਹਨੂੰ 6 ਮਹੀਨੇ ਪਹਿਲਾਂ।
ਤੇ ਬੇ ਏਰੀਏ ਦਾ ਸਭ ਤੋਂ ਸਟਰੋਂਗ ਰੇਡੀਓ ਸਟੇਸ਼ਨ ਆ ਇਹ। 2 ਰੇਡੀਓ ਸਟੇਸ਼ਨ ਆ, ਇੱਕ ਹੋਰ 810 ਆ ਉਹ ਜਿਹੜਾ ਗੋਰਿਆਂ ਦਾ ਜਿਹਦੇ ਤੇ ਤੁਸੀਂ ਖਬਰਾਂ ਸੁਣਦੇ ਹੋ, ਇੱਕ ਇਹ 1170 AM। ਸੋ ਸੈਕਰਾਮੈਂਟੋ ਤੋਂ ਲੈ ਕੇ ਜੁਬਾ ਸਿਟੀ ਤੋਂ ਲੈ ਕੇ ਮੋਡੈਸਟੋ, ਮੰਟੀਕਾ, ਫ੍ਰਿਜ਼ਨੋ ਤੱਕ, ਇੱਧਰ ਮੋਨਰੇ ਤੱਕ, ਇਹ ਸਾਰਾ ਜਿਹੜਾ ਏਰੀਆ ਆ ਬੇ ਏਰੀਏ ਦਾ, ਇਹ ਤੁਸੀਂ ਕਾਰਾਂ 'ਚ ਸੁਣ ਸਕਦੇ ਆ, ਘਰਾਂ 'ਚ। 99.3 FM ਬੇ ਏਰੀਏ ਦੇ ਵਿੱਚ ਤੁਸੀਂ ਜਿਹੜਾ ਆ ਮਿਲਪੀਟਰਸ, ਫਰੀਮੌਂਟ, ਯੂਨੀਅਨ ਸਿਟੀ, ਸੈਂਟਾ ਕਲਾਰਾ ਏਰੀਏ ਸੁਣ ਸਕਦੇ ਆ। ਇਸ ਤੋਂ ਅੱਗੇ ਚਲੀਏ 1450 AM ਤੇ 96.5 FM ਜੁਬਾ ਸਿਟੀ। ਇਹ ਸਾਡਾ ਸਭ ਤੋਂ ਪਹਿਲਾਂ AM ਤੇ FM ਸਟੇਸ਼ਨ ਆ ਜਿਹੜਾ ਪੰਜਾਬੀ ਰੇਡੀਓ USA ਨੇ ਖਰੀਦਿਆ ਸੀਗਾ। ਸੋ ਜੁਬਾ ਸਿਟੀ ਦੇ ਵਿੱਚ ਪੰਜਾਬੀ ਰੇਡੀਓ USA ਸਭ ਤੋਂ ਪਹਿਲਾਂ ਕਾਰਾਂ ਦੇ ਵਿੱਚ ਸੁਣਿਆ ਜਾਣ ਲੱਗਾ, ਕਿਉਂਕਿ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਆ। ਤੇ ਉਹ 1450 AM ਪੂਰਾ ਜੁਬਾ ਸਿਟੀ ਵਾਲਾ ਏਰੀਆ ਤੇ 96.5 FM ਪੂਰਾ ਜੁਬਾ ਸਿਟੀ ਵਾਲਾ ਏਰੀਆ ਹੈਗਾ ਆ। ਜਗਤਾਰ ਗਿੱਲ ਜੀ ਵੀ ਵਧਾਈਆਂ ਦਿੰਦੇ ਆ, ਤੇ ਮੇਰੀ ਬੇਨਤੀ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਾਂ ਅਪਡੇਟ ਅਮਰੀਕਾ ਵਾਲੇ ਪ੍ਰੋਗਰਾਮ 'ਚ ਕਾਲਸ ਨਹੀਂ ਲੈਣੀਆਂ, ਪਰ ਦੁਪਹਿਰ ਵਾਲੇ ਪ੍ਰੋਗਰਾਮ 'ਚ ਜ਼ਰੂਰ ਕਾਲ ਕਰਕੇ ਵਧਾਈਆਂ ਵੀ ਜੇ ਕੋਈ ਦੇਣਾ ਚਾਹੁੰਦਾ ਹੋਇਆ ਜ਼ਰੂਰ। ਕੀ ਇੰਪਰੂਵਮੈਂਟ ਕਰ ਸਕਦੇ ਆ, ਕਿੱਥੇ ਕਿੱਥੇ ਸਾਡੀਆਂ ਗਲਤੀਆਂ ਆ, ਉਹ ਜ਼ਰੂਰ ਦੱਸਿਓ, ਤਾਂ ਹੀ ਇਹ ਇੰਪਰੂਵ ਹੋਊਗਾ। ਸੋ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਜਦੋਂ ਅਸੀਂ ਰੇਡੀਓ ਸ਼ੁਰੂ ਕੀਤਾ ਸੀ, ਕਿਸੇ ਨੇ ਵੀ ਰੇਡੀਓ ਦੇ ਵਿੱਚ ਕੰਮ ਨਹੀਂ ਕੀਤਾ ਸੀ, ਕਿਸੇ ਨੇ ਵੀ ਕੋਈ ਐਜ਼ ਏ ਪ੍ਰੋਫੈਸ਼ਨਲ ਸਪੀਕਰ ਨਹੀਂ ਸੀ। ਇਹੀ ਕਾਰਨ ਆ ਵੀ ਆਪਾਂ ਸਭ ਤੋਂ ਜ਼ਿਆਦਾ ਪਪੂਲਰ ਹੋਏ, ਕਿਉਂਕਿ ਆਪਾਂ ਤੁਹਾਡੀ ਬੋਲੀ ਬੋਲਦੇ ਹੈਗੇ ਆ। ਨਹੀਂ ਤਾਂ ਬਹੁਤ ਵਾਰ ਕੀ ਹੁੰਦੇ ਆ ਪ੍ਰੋਫੈਸ਼ਨਲ ਜਿਹੜੇ ਬੜੀ ਟਿਕਟਕਾ ਕੇ ਉਦਾਂ ਦੇ ਚੁਣਵੇਂ ਸ਼ਬਦ ਕੱਢ ਕੇ ਗੱਲਬਾਤ ਕਰਦੇ ਆ, ਤੇ ਉਹ ਬੰਦਾ ਸੋਚਦਾ ਲੈ ਵੀ ਬੜਾ ਤਕੜਾ ਇਹ ਹੈਗਾ ਆ, ਜਦ ਕਿ ਉਹ ਤੁਹਾਡੀ ਗੱਲ ਹੁੰਦੀ ਨਹੀਂ, ਗੋਲਮਾਲ ਹੋ ਜਾਂਦੀ ਹੈ। ਹਾਂ, ਸਾਡੇ 'ਚ ਪ੍ਰੋਫੈਸ਼ਨਲ ਆਏ ਆ, ਪ੍ਰਵੀਨ ਸ਼ਰਮਾ ਵਰਗੇ, ਮਿੰਟੂ ਗੁਰਸਰੀਆ ਵਰਗੇ, ਉਧਰ ਮਸੂਦ ਮੱਲੀ ਵਰਗੇ, ਜਿਹੜੇ ਰੇਡੀਓ ਦੇ ਵਿੱਚ ਜਾਂ ਟੀਵੀ ਦੇ ਵਿੱਚ ਪ੍ਰੋਫੈਸ਼ਨਲ ਸੀ। ਸੋ ਜੁਬਾ ਸਿਟੀ ਤੋਂ ਬਾਅਦ ਫਿਰ ਆਪਾਂ ਫ੍ਰਿਜ਼ਨੋ ਦੇ ਵਿੱਚ ਜਿਹੜਾ AM ਤੇ FM ਰੇਡੀਓ ਸਟੇਸ਼ਨ ਲਿਆ, ਉੱਥੇ 1300 AM ਤੇ 104.5 FM ਫ੍ਰਿਜ਼ਨੋ 'ਚ। ਇਹ ਟਲੈਰੀ ਤੋਂ ਲੈ ਕੇ ਚੋਚਲਾ ਤੱਕ ਹਾਈਵੇ 99 ਉਧਰ ਬਹੁਤ ਵੱਡੀ ਕਮਿਊਨਿਟੀ ਆ, ਉੱਥੇ ਆ। ਉਹ ਤੋਂ ਬਾਅਦ ਫਿਰ ਆਪਾਂ ਸੈਕਰਾਮੈਂਟੋ ਦੇ ਵਿੱਚ AM ਤੇ FM ਸਟੇਸ਼ਨ ਲਏ, 1470 AM ਤੇ 105.9 FM। ਸੋ ਜਿੱਥੇ ਜੁਬਾ ਸਿਟੀ ਚੱਲਣੋਂ ਹਟ ਜਾਂਦਾ ਸੀ, ਰੀਓ ਲਿੰਡਾ ਉਧਰੋਂ ਸਾਰੇ ਲੈ ਕੇ, ਤੇ ਉੱਥੇ ਪੂਰਾ ਸੈਕਰਾਮੈਂਟੋ ਵਾਲਾ ਏਰੀਆ, ਫਾਲਸਮ ਤੱਕ, ਇਧਰੋਂ ਲੋਡ ਆਈ ਤੱਕ, ਇਹ ਸਾਰਾ ਏਰੀਆ ਇਸ ਨੂੰ ਕਵਰ ਕਰਦਾ। ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਆ ਲਿਆ ਰੇਡੀਓ ਸਟੇਸ਼ਨ ਬੇਕਰਸਫੀਲਡ 'ਚ, ਉਹ 1350 AM ਤੇ 107.5 FM। ਸੋ ਟਲੈਰੀ ਤੋਂ ਲੈ ਕੇ ਬੇਕਰਸਫੀਲਡ ਦੀਆਂ ਜਿਹੜੀਆਂ ਪਹਾੜੀਆਂ ਆ, ਹਾਈਵੇ 5 ਆਪਾਂ ਚੜ੍ਹਦੇ ਹੈਗੇ, ਗ੍ਰੇਪ ਬਾਈਨ ਵਾਲਾ ਏਰੀਆ, ਉਹ ਸਾਰਾ ਏਰੀਆ ਇਹ ਇਸ ਨੂੰ ਕਵਰ ਕਰਦਾ। ਉਸ ਤੋਂ ਬਾਅਦ ਫਿਰ ਸਟਾਕਟਨ ਤੇ ਲੋਡ ਆਈ ਵਾਲਾ ਸਟੇਸ਼ਨ 1570 AM ਸਟਾਕਟਨ ਲੋਡ ਆਈ। ਤੇ ਕੁਝ ਕੁ ਮਹੀਨੇ ਪਹਿਲਾਂ ਜਿਹੜਾ ਆ ਆਪਾਂ 2 ਮਹੀਨੇ ਪਹਿਲਾਂ ਮੋਡੈਸਟੋ, ਮੰਟੀਕਾ, ਕਿਉਂਕਿ ਇਹ ਪੰਜਾਬੀਆਂ ਦਾ ਹੁਣ ਬਹੁਤ ਵੱਡਾ ਹੱਬ ਆ, ਟ੍ਰੇਸੀ, ਲੈਥਰੋਪ, ਫ੍ਰੈਂਚ ਕੈਂਪ, ਸਟਾਕਟਨ, ਰਿਪਨ, ਸੀਰੀਜ਼, ਮੋਡੈਸਟੋ, ਲਿਵਿੰਗਸਟਨ, ਟਰਲਕ ਤੱਕ। ਸੋ ਇਹ 920 AM ਤੇ ਕਾਰਾਂ ਦੇ ਵਿੱਚ 107.1 FM ਤੇ 92.3 FM, ਇਹ ਸਾਰੇ ਏਰੀਏ ਦੇ ਵਿੱਚ ਸੁਣਿਆ ਜਾਂਦਾ। ਸੋ ਟੋਟਲ 14 ਦੇ ਸਟੇਸ਼ਨ। ਪਹਿਲਾਂ ਆਪਾਂ ਰੇਡੀਓ ਸੈਟਸ ਜਿਹੜੇ ਆ ਘਰਾਂ ਵਾਲੇ, ਜਿਹੜੇ ਆ ਚਿੱਪ ਵਾਲੇ, ਉਹ ਤੁਹਾਨੂੰ ਦਿੱਤੇ, ਤੇ ਮੇਰੇ ਖਿਆਲ ਨਾਲ ਆਲਮੋਸਟ 70-80 ਹਜ਼ਾਰ ਦੇ ਕਰੀਬ ਰੇਡੀਓ ਸੈਟਸ ਆਲਰੇਡੀ ਲੋਕਾਂ ਦੇ ਘਰਾਂ ਦੇ ਵਿੱਚ ਆ। ਹੁਣ ਸਾਰੇ AM ਸਟੇਸ਼ਨ ਤੇ ਆ। ਹੁਣ ਉਹ ਤੋਂ ਬਿਨਾਂ ਤੁਸੀਂ ਦੇਖੋ ਕਿ ਜਦੋਂ ਕਿਤੇ ਕਾਰ 'ਚ ਜਾਂਦੇ ਆ, ਟਰੱਕ 'ਚ ਜਾਂਦੇ ਆ, ਹਰ ਵੇਲੇ ਤੁਸੀਂ ਉਹ ਰੇਡੀਓ ਨੂੰ ਸੁਣ ਸਕਦੇ। ਇਹ ਸਾਰਾ ਕੁਝ ਤੁਹਾਡੇ ਸਾਥ ਦੇ ਨਾਲ ਹੀ ਹੋ ਸਕਿਆ। ਤੁਸੀਂ ਸਾਡਾ ਜਿਹੜਾ ਸਾਥ ਆ ਬਹੁਤ ਦਿੱਤਾ, ਹੌਸਲਾ ਅਫਜ਼ਾਈ ਬਹੁਤ ਦਿੱਤੀ ਹੈਗੀ ਆ। ਅਤੇ ਬਲਕਿ ਅਸੀਂ ਇਹ ਵੀ ਜਿਹੜਾ ਸਟੇਸ਼ਨ ਮੈਂ ਤੁਹਾਨੂੰ ਦੱਸਦਾ ਵੀ 1170 AM KLOK ਆ ਬੇ ਏਰੀਏ ਦਾ, ਜਿਸ ਟਾਈਮ ਦੇ ਉੱਤੇ ਪਹਿਲਾਂ ਉਹ ਇੰਡੀਅਨ ਚੱਲਦੇ ਸੀ ਚੈਨਲਸ, ਘੱਟੋ ਘੱਟ ਨਹੀਂ ਤਾਂ 50% ਉੱਥੇ ਹੱਥ ਦੇਖਣ ਵਾਲੇ ਜਾਂ ਇਨਫੋਮਰਸ਼ੀਅਲ ਹੀ ਹੁੰਦੀਆਂ ਸੀਗੀਆਂ। ਸੋ ਆਪਾਂ ਮਹਾਰਾਜ ਦੀ ਕਿਰਪਾ ਦੇ ਨਾਲ ਨਾ ਤਾਂ ਕਿਸੇ ਉਦਾਂ ਦੇ ਕੋਈ ਹੱਥ ਦੇਖਣ ਵਾਲੇ ਝੂਠੇ, ਨਾ ਕੋਈ ਸ਼ਰਾਬ ਦੀ, ਨਾ ਜਿਹੜੀ ਕੋਈ ਆਪਣੇ ਜਿਹੜੇ ਸੋਸ਼ਲ ਇਸ਼ੂ ਦੇ ਅਗੇਂਸਟ ਹੈਗੇ ਆ। ਬਹੁਤ ਸਾਰੀਆਂ ਮਿਹਨਤਾਂ ਕਰਦੇ ਰਹਿੰਦੇ ਵੀ ਸਾਡੇ ਐਡ ਲਾਣੀ ਆ ਜੀ, ਮੁੰਡੇ ਦੀ, ਕੁੜੀ ਦੀ, ਵੀ ਕੀ ਹੈਗਾ ਆ। ਸੋ ਇਦਾਂ ਦੀ ਕੋਈ ਵੀ ਐਡ ਆਪਾਂ ਨਹੀਂ ਲਾਈ, ਤੇ ਤੁਸੀਂ ਹਮੇਸ਼ਾ ਸਾਡਾ ਜਿਹੜਾ ਸਾਥ ਦਿੰਦੇ ਰਹੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। 13 ਸਾਲ ਪੰਜਾਬੀ ਰੇਡੀਓ USA ਨੂੰ ਹੋ ਗਿਆ, ਤੇ ਉਸ ਤੋਂ ਪਹਿਲਾਂ ਜਿਹੜਾ ਰੇਡੀਓ
ਗੀਤ ਸੰਗੀਤ ਸੀ ਸਾਡੇ 'ਚ ਮਰਜ ਹੋਇਆ 1992 ਤੋਂ। ਸੋ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿੰਨੇ ਸਮੇਂ ਤੋਂ ਜਿਹੜੇ ਆ ਸਰੋਤੇ ਆ ਰੇਡੀਓ ਨੂੰ ਸੁਣ ਰਹੇ ਆ। ਇਸ ਤੋਂ ਬਿਨਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਸਾਡੀ 3 ਸਾਲ ਤੋਂ ਪਹਿਲਾਂ 3-4 ਸਾਲ ਤੋਂ ਪਹਿਲਾਂ ਬਹੁਤ ਜ਼ਿਆਦਾ ਪ੍ਰੈਜ਼ੈਂਸ ਹੋ ਗਈ। ਤੁਸੀਂ ਦੇਖਦੇ ਆ YouTube ਦੇ ਉੱਤੇ, Facebook ਦੇ ਉੱਤੇ। ਸੋ ਇੱਕ ਤਰ੍ਹਾਂ ਨਾਲ ਉਹ ਟੀਵੀ ਵਾਲਾ ਵੀ ਕੰਮ ਨਾਲ ਦੀ ਨਾਲ ਹੀ ਆ। ਨਹੀਂ ਤਾਂ ਕੀ ਆ, ਟੀਵੀਆਂ ਤੇ ਵੀ ਉਹੀ ਆ ਵੀ ਹਰ ਖਬਰ ਘੰਟੇ 2 ਘੰਟੇ ਬਾਅਦ ਉਹ ਸੇਮ ਹੀ ਰਿਪੀਟ ਕਰਦੇ ਰਹਿੰਦੇ ਆ। ਸੋ ਪ੍ਰੋਗਰਾਮ ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਸੋ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਜੋ ਦੁਪਹਿਰ ਨੂੰ ਪ੍ਰੋਗਰਾਮ ਆ, ਚਾਹੇ ਉਹ ਗਾਣੇ ਵਾਲੇ ਆ ਜਾਂ ਸ਼ੋਅ ਹੋਣਾ ਆ 3 ਤੋਂ 4 ਜਾਂ 4 ਤੋਂ 5:30 ਆ, ਉਹਨਾਂ ਉਹਨਾਂ ਉਸ ਟਾਈਮ ਦੇ ਉੱਤੇ ਤੁਸੀਂ ਜਿਹੜੀਆਂ ਕਾਲਸ ਆ ਉਹ ਕਰਕੇ ਆਪਣੇ ਸਰੋਤੇ ਜਿਹੜੇ ਆ ਉਹ ਆਪਣੇ ਵਿਚਾਰ ਵੀ ਦੇ ਸਕਦੇ ਆ। ਕਿਹੜੇ ਪ੍ਰੋਗਰਾਮ ਵਧੀਆ ਲੱਗੇ ਆ, ਕਿਹੜੇ ਪ੍ਰੋਗਰਾਮਾਂ 'ਚ ਆਪਾਂ ਇੰਪਰੂਵ ਕਰ ਸਕਦੇ ਹੈਗੇ ਆ, ਤੇ ਤੁਹਾਡੀ ਲਾਈਫ ਨੂੰ ਕਿੰਨਾ ਕੁ ਇਹਦਾ ਜਿਹੜਾ ਫਰਕ ਪਿਆ। ਕਿਉਂਕਿ ਜਦੋਂ ਆਪਾਂ ਜਾਂਦੇ ਨਗਰ ਕੀਰਤਨ ਤੇ ਜਾਂ ਬਾਹਰ ਬਹੁਤ ਵਾਰ ਤੇ ਮਿਲਦੇ ਆ ਵੀ ਮੈਨੂੰ ਨੌਲੇਜ ਬਹੁਤ ਮਿਲਿਆ, ਮੈਨੂੰ ਆਹ ਫਾਇਦਾ ਹੋ ਗਿਆ ਲੋਨ ਲਏ ਦਾ, ਮੇਰਾ ਇਮੀਗ੍ਰੇਸ਼ਨ ਵਾਲੇ ਇਸ ਇਸ਼ੂ ਤੇ ਫਾਇਦਾ ਹੋਇਆ ਹੈਗਾ। ਮੈਂ ਜਿਸ ਟਾਈਮ ਤੁਸੀਂ ਵਰਜਦੇ ਸੀ ਵੀ ਭਾਈ ਆਹ ਮਹਿੰਗੇ ਟਰੱਕ ਨਾ ਲਓ, ਅਸੀਂ ਬਚ ਗਏ, ਨਹੀਂ ਤਾਂ ਸਾਡਾ ਨੁਕਸਾਨ ਬਹੁਤ ਹੋਣਾ ਸੀ। ਸੋ ਜ਼ਰੂਰ ਤੁਸੀਂ ਆਪਣੇ ਜਿਹੜੇ ਸੁਝਾਅ ਆ ਉਸ ਟਾਈਮ ਦੇ ਉੱਤੇ ਦਿਓ, ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਜੀ ਬਿਲਕੁਲ ਤੇ ਇਹ ਵੀ ਦੱਸ ਦਈਏ ਵੀ ਜਿਵੇਂ ਤੁਸੀਂ ਹਰਜੋਤ ਸਿੰਘ ਜੀ ਜ਼ਿਕਰ ਕੀਤਾ ਕਿ ਪੰਜਾਬੀ ਰੇਡੀਓ USA ਤੇ ਹਰ ਏਜ ਵਰਗ ਦਾ ਪ੍ਰੋਗਰਾਮ ਹੈ। ਜੇ ਤੁਸੀਂ ਖਬਰਾਂ ਦੇ ਮਾਮਲੇ 'ਚ ਦੇਖੋ ਤਾਂ ਸਵੇਰੇ ਮਿੰਟੂ ਜੀ ਆਉਂਦੇ ਨੇ, ਉਸ ਤੋਂ ਬਾਅਦ ਅਮਰੀਕਾ ਦੀ ਜਾਣਕਾਰੀ, ਵਰਲਡ ਦੀ ਜਾਣਕਾਰੀ ਦੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਹੈ। ਉਸ ਤੋਂ ਬਾਅਦ ਤੁਸੀਂ ਸ਼ਬਦ ਸਰਵਣ ਕਰਦੇ ਹੋ, ਫਿਰ ਨਜ਼ਰੀਆ ਪ੍ਰੋਗਰਾਮ ਆ, ਪੰਜਾਬ ਦੇ ਮਸਲਿਆਂ ਉੱਤੇ ਤੰਜ਼ ਵੀ ਕਰਦਾ, ਤੁਹਾਨੂੰ ਗੀਤ ਵੀ ਸੁਣਾਉਂਦਾ ਹੈ। ਇਸੇ ਤਰ੍ਹਾਂ ਜਿਹੜੇ ਗੀਤਾਂ ਦੇ ਮਨੋਰੰਜਨ ਦੇ ਨਾਲ ਰਾਬਤਾ ਰੱਖਦੇ ਨੇ ਲੋਕ, ਗੀਤਾਂ ਦੇ ਸ਼ੌਕੀਨ ਨੇ, 1 ਤੋਂ ਲੈ ਕੇ 2:30 ਵਜੇ ਤੱਕ ਉਹ ਪ੍ਰੋਗਰਾਮ ਆ ਪੰਜਾਬੀ ਰੇਡੀਓ USA ਦਾ। 3 ਤੋਂ ਲੈ ਕੇ 4 ਵਜੇ ਤੱਕ ਸਾਂਝੀ ਸੱਥ ਆ। ਸਾਂਝੀ ਸੱਥ ਦੇ ਵਿੱਚ ਹਰ ਵਾਰ ਆਪਾਂ ਇੱਕ ਨਵਾਂ ਟੌਪਿਕ ਤੇ ਨਵਾਂ ਮਸਲੇ ਉੱਤੇ ਗੱਲਬਾਤ ਕਰਦੇ ਹਾਂ। ਤੁਸੀਂ ਵੀ ਉਹਦੇ ਵਿੱਚ ਜੁਆਇਨ ਕਰਦੇ ਆ। ਇਸੇ ਤਰ੍ਹਾਂ ਵਿਸਰਦਾ ਵਿਰਸਾ, ਇਤਿਹਾਸ ਦੇ ਝਰੋਖੇ, ਪੰਜਾਬੀ ਰੇਡੀਓ USA ਦਾ ਉਹ ਜਿਵੇਂ ਸਿਹਤ ਸੰਭਾਲ ਦਾ ਜ਼ਿਕਰ ਕੀਤਾ ਹਰਜੋਤ ਸਿੰਘ ਹੋਰਾਂ ਨੇ, ਹੋਰ ਤਾਂ ਹੋਰ ਬੱਚਿਆਂ ਲਈ ਬਾਤਾਂ ਦਾ ਪ੍ਰੋਗਰਾਮ ਵੀ ਪੰਜਾਬੀ ਰੇਡੀਓ USA ਨੇ ਰੱਖਿਆ। ਹਰ ਏਜ ਵਰਗ ਦਾ ਜਿਹੜਾ ਆਡੀਅנס ਆ ਉਹਦਾ ਧਿਆਨ ਰੱਖਿਆ ਜਾਂਦਾ, ਔਰ ਕੋਸ਼ਿਸ਼ ਕਰਦੇ ਆ ਦੇਖੋ ਹਰ ਸਿਸਟਮ ਚੱਲਣ ਦੇ ਨਾਲ-ਨਾਲ ਇੰਪਰੂਵ ਹੁੰਦਾ। ਔਰ ਇੱਕ ਗੱਲ ਹੋਰ ਜਿਹੜੀ ਪੰਜਾਬੀ ਰੇਡੀਓ USA ਦੀ ਬੈਕਬੋਨ ਆ, ਜਿਹੜੀ ਸਾਡੀ ਇੱਕ ਕੋਰ ਥੀਮ ਲਾਈਨ ਹੈ ਕਿ ਇੱਥੇ ਡਿਫਰੈਂਸਿਸ ਆਫ ਓਪੀਨੀਅਨ ਦੇ ਲਈ ਸਪੇਸ ਆ। ਅਸੀਂ ਕਦੇ ਕਿਸੇ ਪੰਜਾਬੀ ਰੇਡੀਓ USA ਦੇ ਕਦੇ ਵੀ ਕਿਸੇ ਵੀ ਪ੍ਰੈਜ਼ੈਂਟਰ ਨੂੰ, ਕਿਸੇ ਐਨਾਲਿਸਟ ਨੂੰ, ਕਿਸੇ ਵੀ ਪੱਤਰਕਾਰ ਨੂੰ, ਜਰਨਲਿਸਟ ਨੂੰ ਕਦੇ ਪੰਜਾਬੀ ਰੇਡੀਓ USA ਵੱਲੋਂ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਆਹ ਬੋਲਣਾ ਜਾਂ ਆਹ ਨਹੀਂ ਬੋਲਣਾ। ਹਰ ਬੰਦਾ ਇੱਥੇ ਆਪਣੀ ਫਰੀਡਮ ਦੇ ਨਾਲ ਆਪਣੀ ਗੱਲ ਰੱਖਦਾ ਵਾ, ਆਪਣੀ ਗੱਲ ਕਹਿੰਦਾ। ਹਰ ਬੰਦਾ ਆਪਣੀ ਫੈਕਟਸ ਇਕੱਠੇ ਕਰਕੇ, ਭਾਵੇਂ ਉਹ ਸਰਕਾਰ ਦਾ ਕ੍ਰਿਟਿਕ ਆ, ਭਾਵੇਂ ਉਹ ਸੋਸ਼ਲ ਐਨਾਲਿਸਟ ਆ, ਸਮਾਜਿਕ ਖਬਰਾਂ ਨੂੰ ਉਹਨਾਂ ਨੂੰ ਵਾਚਦਾ ਹੈ। ਚਾਹੇ ਅਸੀਂ ਇਕੋਨਮੀ ਤੇ ਖਬਰਾਂ ਕਰਦੇ ਹਾਂ, ਹਰਜੋਤ ਸਿੰਘ ਜੀ ਵਿਸ਼ੇਸ਼ ਤੌਰ ਤੇ ਇਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਦੇ ਨੇ ਖੁਦ ਪਰਸਨਲੀ। ਤਾਂ ਬਹੁਤ ਸਾਰੀ ਚੀਜ਼ਾਂ, ਚਾਹੇ ਉਹ ਕਾਰੋਬਾਰ ਆ, ਚਾਹੇ ਉਹ ਇੰਡਸਟਰੀ ਆ, ਚਾਹੇ ਇੱਥੋਂ ਦੀ ਰੀਅਲ ਸਟੇਟ ਆ, ਚਾਹੇ ਟਰੱਕਿੰਗ ਆ, ਹਰ ਮਸਲੇ ਦੇ ਨਾਲ ਜੁੜੀ ਜਾਣਕਾਰੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਇੰਸ਼ੋਰੈਂਸ ਦੀਆਂ, ਹੋਰ ਸਾਰੇ ਕਾਸੇ ਦੀਆਂ। ਸੋ ਇਸੇ ਕਰਕੇ ਪੰਜਾਬੀ ਰੇਡੀਓ USA ਦਾ ਜਿਹੜਾ ਕਾਫਲਾ ਹੈ ਉਹ ਲਗਾਤਾਰ ਤੁਹਾਡੇ ਪਿਆਰ ਸਦਕਾ ਮਜ਼ਬੂਤ ਹੋਇਆ। ਜੀ ਹਰਜੋਤ ਸਿੰਘ ਜੀ। ਜੀ, ਸੋ ਬਹੁਤ ਸਾਰੇ ਸਾਡੇ ਸਰੋਤੇ Facebook ਤੇ YouTube ਤੇ ਵਧਾਈਆਂ ਦੇ ਰਹੇ। ਯੁਵਰਾਜ ਹਾਂਜੀ। ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ ਕਹਿੰਦੇ ਵੀ ਮੇਰੇ 92 ਸਾਲ ਦੇ ਮਾਤਾ ਜੀ ਆ, ਵੀ ਜਿੱਥੇ ਵੀ ਜਾਣ ਰੇਡੀਓ ਸੈੱਟ ਨੂੰ ਨਾਲ ਹੀ ਲੈ ਕੇ ਜਾਂਦੇ ਆ। ਜੀ, ਜੀ। ਸੋ ਅਨਫੋਰਚੂਨੇਟ ਜਿੱਥੇ ਆਪਾਂ ਸਾਰਿਆਂ ਨੇ ਜਾਣਾ ਹੀ ਆ, ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ, ਉਹ ਆਪਾਂ ਅਨਾਉਂਸਮੈਂਟ ਕਰਦੇ, ਕਿਸੇ ਤਰ੍ਹਾਂ ਦਾ ਵੀ ਉਹਦੇ ਤੇ ਚਾਰਜ ਨਹੀਂ ਲਿਆ ਜਾਂਦਾ, ਕੋਈ ਵੀ ਫ੍ਰੀ ਆਫ ਕਾਸਟ ਹੁੰਦਾ ਆ। ਕਿਉਂਕਿ ਉਹਦਾ ਕਾਰਨ ਕੀ ਹੁੰਦਾ ਆ ਵੀ ਜਿਹਦੇ ਘਰ 'ਚ ਇਹ ਭਾਣਾ ਵਾਪਰਿਆ ਉਹਦੇ ਕੋਲ ਇਹ ਤਾਂ ਸਮਾਂ ਨਹੀਂ ਲੋਕਾਂ ਨੂੰ ਕਾਲ ਕਰਕੇ ਦੱਸੇ। ਸੋ ਬਹੁਤ ਵਾਰ ਜਦੋਂ ਅਨਾਉਂਸਮੈਂਟ ਹੁੰਦੀ, ਕਿਸੇ ਦੇ ਰਿਸ਼ਤੇਦਾਰ ਕੋਈ ਆਸਟ੍ਰੇਲੀਆ ਆ, ਕੈਨੇਡਾ ਆ ਸੁਣਦੇ, ਉਹ ਉਹਨਾਂ ਨਾਲ ਅਫਸੋਸ ਕਰ ਲੈਂਦੇ ਆ, ਪਤਾ ਚੱਲ ਜਾਂਦਾ ਕਦੋਂ ਫਿਊਨਰਲ ਹੋਣਾ ਆ। ਸੋ ਸਾਰੇ ਹੀ ਜਿਹੜੇ ਸਰੋਤੇ ਆ ਉਹਨਾਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ। ਤੇ ਦੁਪਹਿਰ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਿਓ। ਕਿਸ ਤਰ੍ਹਾਂ ਆ, ਆਪਾਂ ਹੁਣ ਕੁਛ ਕੁ ਜਿਹੜੀਆਂ ਖਬਰਾਂ ਆ ਬਿਲਕੁਲ। ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ। ਤੇ ਜੇ ਖਬਰਾਂ ਵੱਲ ਚਲੀਏ, ਰਸ਼ੀਆ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕੁਛ ਕੁ ਦਿਨ ਪਹਿਲਾਂ ਏਦਾਂ ਦੀ ਸਿਚੁਏਸ਼ਨ ਬਣ ਗਈ ਸੀ ਕਿ ਰਸ਼ੀਆ ਟੁੱਟਣ ਕਿਨਾਰੇ ਹੋ ਗਿਆ ਸੀ। ਉਹਨਾਂ ਦਾ ਇੱਕ ਵੈਗਨਰ ਗਰੁੱਪ, ਮਿਲੀਸ਼ੀਆ ਗਰੁੱਪ ਜਿੱਦਾਂ ਸਰਕਾਰ ਨੇ ਬਣਾਇਆ ਆ, ਉਹਦਾ ਜਿਹੜਾ ਚੀਫ ਆ ਪ੍ਰਿਗੋਜ਼ਿਨ, ਉਸਨੇ ਉਸ ਟਾਈਮ ਦੇ ਉੱਤੇ ਆਪਣੇ ਜਿਹੜੇ ਹੋਰ ਫੌਜੀ ਆ ਉਹਨਾਂ ਦੇ ਨਾਲ ਸਾਥ ਕਰਕੇ ਕੋਸ਼ਿਸ਼ ਕੀਤੀ ਸੀ ਵੀ ਸ਼ਾਇਦ ਕਿਸੇ ਤਰ੍ਹਾਂ ਪੂਟਨ ਨੂੰ ਆਪਾਂ ਦੱਬ ਲਈਏ। ਪਰ ਉਹ 24 ਘੰਟਿਆਂ ਦੇ ਵਿੱਚ ਜੋ ਪੂਟਨ ਆ ਰਸ਼ੀਆ ਦਾ ਪ੍ਰੈਜ਼ੀਡੈਂਟ, ਉਸਨੇ ਆਪਣੇ ਕੰਟਰੋਲ 'ਚ ਲੈ ਲਿਆ। ਉਹ ਤੋਂ ਬਾਅਦ ਜੋ ਪ੍ਰਿਗੋਜ਼ਿਨ ਆ ਉਹ ਉੱਥੋਂ ਭੱਜ ਗਿਆ ਸੀ ਬੈਲਾਰੂਸ ਦੇ ਵਿੱਚ। ਉਹ ਹੁਣ ਖਬਰ ਆ ਰਹੀ ਆ ਇੱਕ ਵਾਰੀ ਫਿਰ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੂਟਨ, ਜੋ ਮਰਸਨਰੀ ਲੀਡਰ ਹੈਗਾ ਪ੍ਰਿਗੋਜ਼ਿਨ, ਉਹਨੂੰ ਮਿਲੇ ਹੈਗੇ ਆ।
35 ਦੇ ਕਰੀਬ ਵੈਗਨਰ ਦੇ ਕਮਾਂਡਰਸ ਆ ਜੋ ਮਾਸਕੋ ਦੇ ਵਿੱਚ ਕ੍ਰੈਮਲਿਨ ਨੇ ਜਿਨ੍ਹਾਂ ਨੂੰ ਬੁਲਾਇਆ, ਕਿਉਂਕਿ ਰਸ਼ੀਆ ਦੇ ਉੱਤੇ ਇਸ ਟਾਈਮ ਬਹੁਤ ਜ਼ਿਆਦਾ ਪ੍ਰੈਸ਼ਰ ਆ। ਜਦੋਂ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਲਸਟਰ ਬੰਬ ਅਨਾਉਂਸ ਕਰਤੇ ਵੀ ਆਪਾਂ ਯੂਕਰੇਨ ਨੂੰ ਦੇਣ ਜਾ ਰਹੇ ਆ, ਤੇ ਨਾਲ ਹੀ ਇਹ ਅਨਾਉਂਸ ਕਰਤਾ ਵੀ ਯੂਕਰੇਨ ਉਨਾ ਚਿਰ ਨਾਟੋ ਦੇ ਵਿੱਚ ਨਹੀਂ ਜੁਆਇਨ ਕਰ ਸਕਦਾ ਜਿੰਨਾ ਚਿਰ ਤੱਕ ਉੱਥੇ ਲੜਾਈ ਨਹੀਂ ਖਤਮ ਹੁੰਦੀ। ਸੋ ਇਹਦਾ ਮਤਲਬ ਇਹ ਆ ਵੀ ਬਹੁਤ ਜ਼ੋਰ ਦੇ ਨਾਲ ਹਥਿਆਰ ਦੇ ਰਹੇ ਅਮਰੀਕਾ ਵਾਲੇ ਤੇ ਰਸ਼ੀਆ ਨੂੰ ਕਿਸ ਤਰ੍ਹਾਂ ਜਿਹੜਾ ਆ ਦਬਾਇਆ ਜਾ ਸਕਦਾ ਹੈਗਾ ਆ। ਸੋ ਹੁਣ ਰਸ਼ੀਆ ਵਾਲਿਆਂ ਨੂੰ ਵੀ ਥੋੜੀ ਬਹੁਤੀ ਅਕਲ ਆਈ ਹੋਣੀ ਆ ਵੀ ਭਈ ਤੁਹਾਡੇ ਜਿਹੜੇ ਗਰੁੱਪ ਤੁਹਾਡੇ ਲਈ ਲੜ ਰਹੇ ਸੀ ਤੇ ਉਹ ਕਾਹਤੇ ਤੁਹਾਤੋਂ ਪਿੱਛੇ ਹੋਏ ਆ। ਸੋ ਇਸੇ ਕਰਕੇ ਮੈਨੂੰ ਲੱਗਦਾ ਵੀ ਉਹਨਾਂ ਨੇ ਪੂਟਨ ਨੇ ਜੋ ਵੈਗਨਰ ਗਰੁੱਪ ਆ ਉਸ ਦੇ ਚੀਫ ਨੂੰ ਉੱਥੇ ਸੱਦਿਆ ਹੈਗਾ ਆ। ਤੇ ਨਾਲ ਦੀ ਨਾਲ ਉਹਨਾਂ ਨੇ ਪੂਰੀ ਜੋ ਯੂਕਰੇਨ ਦੇ ਵਿੱਚ ਜੰਗ ਚੱਲ ਰਹੀ ਆ ਰਸ਼ੀਆ ਨੇ ਸ਼ੁਰੂ ਕੀਤੀ ਸੀ ਉਹਦੀ ਜਿਹੜੀ ਆ ਐਨਾਲਿਸਿਸ ਕਰਨ ਜਾ ਰਹੇ ਹੈਗੇ ਆ। BBC ਦੇ ਮੁਤਾਬਕ ਪ੍ਰਿਗੋਜ਼ਿਨ ਇੱਕ ਪ੍ਰਾਈਵੇਟ ਜੈਟ ਦੇ ਰਾਹੀਂ ਬੈਲਾਰੂਸ ਗਿਆ ਸੀ ਜੂਨ ਮਹੀਨੇ 'ਚ, ਤੇ ਅੱਜ ਉਹ ਪੂਟਨ ਦੇ ਨਾਲ ਦੁਬਾਰਾ ਕੀ ਫਿਰ ਮਿਲਣ ਆਇਆ ਹੈਗਾ ਆ। ਤੇ ਬਹੁਤ ਸਾਰੇ ਉਹਨਾਂ ਦੇ ਡਿਫਰੈਂਸਿਸ ਵੀ ਚੱਲ ਰਹੇ ਸੀ ਮਿਲਟਰੀ ਦੇ ਵਿੱਚ, ਜੋ ਰਸ਼ੀਆ ਦੀ ਮਿਲਟਰੀ ਆ ਉਹਦੇ ਨਾਲ, ਤੇ ਜੋ ਪ੍ਰਿਗੋਜ਼ਿਨ ਆ ਉਹ ਕਹਿੰਦਾ ਵੀ ਮੈਨੂੰ ਜਿਹੜਾ ਸਾਥ ਨਹੀਂ ਦਿੱਤਾ ਹੈਗਾ, ਜੋ ਹਥਿਆਰ ਚਾਹੀਦੇ ਸੀ ਉਹ ਨਹੀਂ ਦਿੱਤੇ ਗਏ, ਕਿਉਂਕਿ ਉਹਨਾਂ ਦਾ ਵੀ ਬਹੁਤ ਸਾਰਾ ਜਾਨੀ ਨੁਕਸਾਨ ਆ ਜੋ ਯੂਕਰੇਨ ਦੀ ਲੜਾਈ ਹੋਈ ਆ ਉਹਦੇ ਵਿੱਚ ਹੋਇਆ ਹੈਗਾ। ਜੀ ਜੀ। ਅਗਲੀ ਖਬਰ ਜਿਹੜੀ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿਹੜੀ ਵਰਲਡ ਦੀ ਆ ਉਹ ਚਾਈਨਾ ਤੋਂ ਆ ਰਹੀ ਹੈ। ਚਾਈਨਾ ਦੇ ਦੱਖਣੀ ਪੂਰਬੀ ਸੂਬੇ ਗੁਆਂਗਡੋਂਗ ਦੇ ਵਿੱਚ ਇੱਕ ਕਿੰਡਰਗਾਰਟਨ ਦੇ ਵਿੱਚ ਇੱਕ ਚਾਕੂ ਦੇ ਨਾਲ ਹਮਲਾ ਹੋਇਆ, ਜਿਹਦੇ ਵਿੱਚ 3 ਬੱਚਿਆਂ ਸਮੇਤ 6 ਜਣਿਆਂ ਦੀ ਜਿਹੜੀ ਮੌਤ ਆ ਉਹ ਹੋ ਗਈ ਆ। ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਉਹਨਾਂ ਨੇ ਲਿਆਨ ਜਿਆਂਗ ਦੇ ਵਿੱਚ ਜਿਹੜਾ ਉਹ ਵੂ ਉਪਨਾਮ ਵਾਲਾ ਬੰਦਾ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਇਸ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ ਦੇ ਵਿੱਚ। AFP ਜਿਹੜੀ ਕਿ ਇੰਟਰਨੈਸ਼ਨਲ ਨਿਊਜ਼ ਏਜੰਸੀ ਆ ਉਹਨੇ ਦੱਸਿਆ ਹੈ ਕਿ ਜਿਹੜੇ ਇਸ ਮਸਲੇ ਦੇ ਵਿੱਚ ਦੂਜੇ ਪੀੜਤ ਨੇ ਉਹਨਾਂ ਦੇ ਵਿੱਚ ਇੱਕ ਅਧਿਆਪਕ ਅਤੇ ਦੋ ਮਾਪੇ ਸ਼ਾਮਲ ਨੇ। ਸੋ 3 ਇਹਨਾਂ ਦੇ ਵਿੱਚ ਬੱਚੇ ਨੇ ਤੇ 2 ਜਿਹੜੇ ਨੇ ਉਹ ਮਾਪੇ ਨੇ, ਤੇ ਇੱਕ ਅਧਿਆਪਕ ਦੇ ਉੱਤੇ ਇਹ ਜਿਹੜਾ ਹਮਲਾ ਹੈ ਇਹ ਚਾਈਨਾ ਦੇ ਲਿਆਨਜਾਂਗ ਇਲਾਕੇ ਦੇ ਵਿੱਚ ਹੋਇਆ, ਜਿਹੜਾ ਕਿ ਗੁਆਂਗਡੋਂਗ ਸੂਬੇ ਦੇ ਵਿੱਚ ਪੈਂਦਾ। ਤੇ ਇਸ ਵੇਲੇ ਇਹ ਜਿਹੜੀ ਖਬਰ ਆ ਉਹ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਕਿ ਕਿੰਡਰਗਾਰਟਨ ਚਾਈਨਾ ਦੇ ਵਿੱਚ ਇੱਕ ਕਿੰਡਰਗਾਰਟਨ ਜਿਹੜਾ ਉਹਦੇ ਉੱਤੇ ਹਮਲਾ ਕੀਤਾ ਗਿਆ, ਉਹਦੇ ਵਿੱਚ ਹਮਲਾ ਕੀਤਾ ਗਿਆ ਕਹਿ ਸਕਦੇ ਹਾਂ ਆਪਾਂ, ਜਿਹਦੇ ਵਿੱਚ 3 ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਚਾਕੂ ਮਾਰਿਆ ਗਿਆ, ਤੇ ਇਹਦੇ ਵਿੱਚ 2 ਪਤੀ ਪਤਨੀ ਮਾਪੇ ਜਿਹੜੇ ਬੱਚਿਆਂ ਦੇ ਸੀਗੇ ਉੱਥੇ ਆਏ ਹੋਏ ਉਹ ਸ਼ਿਕਾਰ ਹੋਏ ਨੇ, ਤੇ ਇੱਕ ਅਧਿਆਪਕ ਇਸ ਹਮਲੇ ਦਾ ਸ਼ਿਕਾਰ ਹੋਇਆ। ਜੀ ਅਗਲੀ ਖਬਰ ਵੱਲ ਚਲੀਏ ਤੇ ਫਿਰ ਆਪਾਂ ਬ੍ਰੇਕ ਲਵਾਂਗੇ। ਅਮਰੀਕਨਸ ਰੈਕਡ ਨੰਬਰ ਦੇ ਵਿੱਚ ਜਿਹੜੇ ਸਿੰਗਲ ਆ ਉਹ ਰਹਿ ਰਹੇ ਹੈਗੇ ਆ ਅਮਰੀਕਾ ਦੇ ਵਿੱਚ। ਇਹ ਟੋਟਲੀ ਜਿਹੜੀ ਸੋਸ਼ਲ ਚੇਂਜ ਬਹੁਤ ਜ਼ਿਆਦਾ ਹੋਈ ਆ, ਤੇ ਇਹ ਇੱਕ ਬਹੁਤ ਖਤਰਨਾਕ ਵੀ ਹੈਗੀ ਆ, ਕਿਉਂਕਿ ਇਹਦੇ ਨਾਲ ਮੈਂਟਲ ਇਸ਼ੂ ਬਹੁਤ ਆਉਂਦੇ ਆ। ਬਹੁਤ ਵਾਰ ਆਪਣੇ ਸਰੋਤਿਆਂ ਦੇ ਜਿਹੜੇ ਸਾਡੇ ਆਉਂਦੇ ਆ ਕਾਲ, ਬੱਚੇ ਚਲੇ ਗਏ ਯੂਨੀਵਰਸਿਟੀ ਜਾਂ ਉਸ ਤੋਂ ਬਾਅਦ ਬਾਹਰ ਪੜ੍ਹਨ ਚਲੇ ਗਏ, ਹਸਬੈਂਡ ਵਾਈਫ ਘਰੇ ਰਹਿ ਗਏ ਹੈਗੇ ਆ। ਜਿਸ ਤਰ੍ਹਾਂ ਸਾਨੂੰ ਕਾਲਸ ਕਰਕੇ ਦੱਸਦੇ ਵੀ ਸਾਡਾ ਤਾਂ ਹੁਣ ਜਿਹੜਾ ਰੇਡੀਓ ਆ ਉਹ ਇੱਕ ਨਿਆਣਾ ਹੀ ਬਣਿਆ ਹੋਇਆ ਆ, ਉਹਦੇ ਨਾਲ ਉਹਨਾਂ ਨੂੰ ਪੂਰੀ ਦੁਨੀਆ ਦਾ ਪਤਾ ਲੱਗਦਾ ਰਹਿੰਦਾ। 30% ਅਮਰੀਕਨਸ ਕਹਿੰਦੇ ਵੀ ਇਸ ਟਾਈਮ ਦੇ ਉੱਤੇ ਸਿੰਗਲ ਪਰਸਨ ਰਹਿ ਰਹੇ ਹੈਗੇ ਆ। ਸਕਾਲਰਸ ਇਹ ਕਹਿੰਦੇ ਆ ਵੀ ਇਹ ਟੋਟਲੀ ਟਰਾਂਸਫੋਰਮੇਸ਼ਨ ਹੋਈ ਆ, ਕੱਲਾ ਅਮਰੀਕਾ ਨਹੀਂ ਪੂਰੀ ਦੁਨੀਆ ਦੇ ਵਿੱਚ। ਇਹ ਇੱਕ ਬਹੁਤ ਹੀ ਖਤਰਨਾਕ ਸੋਸ਼ਲ ਚੇਂਜ ਆ ਵੀ ਜੇ ਕੱਲਾ ਹੀ ਬੰਦਾ ਰਹਿ ਰਿਹਾ, ਕੱਲਾ ਬੰਦਾ ਜਾਂ ਲੇਡੀ ਬੀਬੀ, ਤੇ ਇਹ ਜਿਹੜਾ ਸੋਸ਼ਲ ਸਿਸਟਮ ਆ ਉਹ ਕਿੱਥੇ ਜਾਊਗਾ। ਐਰਿਕ ਕਿਲਨਬਰਗ ਸੋਸ਼ੀਓਲੋਜਿਸਟ ਆ ਨਿਊਯਾਰਕ ਯੂਨੀਵਰਸਿਟੀ ਦੇ, ਤੇ ਉਹਨਾਂ ਨੇ ਇੱਕ ਬੁੱਕ ਲਿਖੀ ਆ ਗੋਇੰਗ ਸੋਲੋ। ਕਹਿੰਦੇ ਵੀ ਬਿਗੇਸਟ ਡੈਮੋਗ੍ਰਾਫਿਕ ਚੇਂਜ ਆਇਆ ਪਿਛਲੇ ਸੈਂਚੁਰੀ ਦੇ ਵਿੱਚ। ਸੋ ਕਿਉਂ ਆਇਆ? ਇਹ ਬਹੁਤ ਸਾਰਾ ਇਹਨੂੰ ਸੈਲਫਿਸ਼ਨੈਸ ਨੂੰ ਵੀ ਲੈ ਕੇ ਵੀ ਜੀ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ, ਵਿਆਹ ਹੋ ਗਿਆ ਮੇਰੇ ਤਾਂ ਨਿਆਣੇ ਨਹੀਂ ਚਾਹੀਦੇ। ਸੋ ਇਹ ਇੱਕ ਜਿਹੜਾ ਇਸ਼ੂ ਆ, ਹਾਲਾਂਕਿ ਬੰਦੇ ਦੀ ਆਪਣੀ ਆਪਣੀ ਸੋਚ ਆ, ਪਰ ਦੁਨੀਆ ਜਿਹੜੀ ਆ ਉਹ ਇਸੇ ਤਰ੍ਹਾਂ ਚੱਲਦੀ ਹੈਗੀ ਆ। US ਦਾ ਜੋ ਸੈਂਸਸ ਡਾਟਾ ਆ, ਸੋ 1600 ਸਨ ਤੋਂ ਚੈੱਕ ਕਰ ਰਹੇ ਆ ਇਹ ਜੋ ਸਾਈਕੋਲੋਜਿਸਟ ਆ ਜਾਂ ਸੋਸ਼ੀਓਲੋਜਿਸਟ ਆ। ਇਹਨਾਂ ਨੇ ਕਿਹਾ ਵੀ 8% ਜੋ ਪੂਰੇ ਹਾਊਸਹੋਲਡ 1940 ਦੇ ਵਿੱਚ ਸਿੰਗਲ ਸੀਗੇ, ਹੁਣ ਜੋ ਫਿਰ ਉਹ 70 ਦੇ ਵਿੱਚ 18% ਹੋ ਗਿਆ, 2022 ਦੇ ਵਿੱਚ 29% ਹੋ ਗਿਆ, ਤੇ ਹੁਣ 30% ਦੇ ਲਾਗੇ ਛਾਗੇ ਆਲਰੇਡੀ ਪਹੁੰਚ ਚੁੱਕਿਆ ਹੈਗਾ। ਸੋ ਇਸੇ ਕਰਕੇ ਜੋ ਬਾਹਰਲੇ ਮੁਲਕ ਆ, ਚਾਹੇ ਉਹ ਕੈਨੇਡਾ ਆ, US ਆ, ਆਸਟ੍ਰੇਲੀਆ, ਨਿਊਜ਼ੀਲੈਂਡ, ਉਹ ਬਾਹਰੋਂ ਹੋਰ ਮੁਲਕਾਂ ਤੋਂ ਜੋ ਇਮੀਗ੍ਰੈਂਟਸ ਆ ਉਹਨਾਂ ਨੂੰ ਇੱਥੇ ਬੁਲਾ ਰਹੇ ਹੈਗੇ ਆ। ਕਹਿੰਦੇ ਵੀ ਚਾਹੇ ਜੋ 50 ਸਾਲ ਤੋਂ 60 ਸਾਲ ਦੇ ਲੋਕ ਆ ਸਿੰਗਲ ਰਹਿੰਦੇ ਆ, ਉਹ ਇਸ ਟਾਈਮ ਗੁੱਡ ਕਰ ਰਹੇ ਆ, ਕਿਉਂਕਿ ਉਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਵੀ ਬਣਾ ਲਈਆਂ ਆ,
ਜੋਬ ਕਰਕੇ ਉਹਨਾਂ ਦੀ ਪੈਨਸ਼ਨ ਵੀ ਹੈਗੀ ਆ, ਪਰ ਜੋ ਨਵੀਂ ਜਨਰੇਸ਼ਨ ਆ, ਜੇ ਉਹ ਇਸ ਹਿਸਾਬ ਨਾਲ ਚੱਲ ਰਹੀ ਆ ਤਾਂ ਇਹ ਬਹੁਤ ਖਤਰਨਾਕ ਹੋਊਗਾ। ਯੂਨਾਈਟਿਡ ਨੇਸ਼ਨ ਨੇ ਇੱਕ ਡਾਟਾ ਜਾਰੀ ਕੀਤਾ ਆ, ਉਹਨਾਂ ਦੇ ਮੁਤਾਬਕ 39% ਹਾਊਸਹੋਲਡ ਜੋ ਡੈਨਮਾਰਕ 'ਚ ਆ, ਉਹ ਸਿੰਗਲ ਰਹਿੰਦੇ ਆ। 45% ਫਿਨਲੈਂਡ ਦੇ ਵਿੱਚ, 42% ਜਰਮਨੀ 'ਚ, 38% ਨੀਦਰਲੈਂਡ, 39% ਨਾਰਵੇ ਤੇ 40% ਸਵੀਡਨ ਦੇ ਵਿੱਚ। ਸੋ ਇਹ ਪੂਰੇ ਵਰਲਡ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਆ ਉਹ ਚੇਂਜ ਹੋ ਰਿਹਾ ਹੈਗਾ। 13% ਅਮਰੀਕਨ ਅਡਲਟਸ ਜੋ ਅਲੋਨ ਰਹਿੰਦੇ ਆ, ਰਿਸਰਚ ਸ਼ੋ ਕੀਤੀ ਆ। ਉਹਨਾਂ ਨੇ ਏਜ ਗਰੁੱਪ ਵੀ ਦੱਸਿਆ ਆ, ਜਿਹਦੇ ਵਿੱਚ 18 ਤੋਂ 24 ਸਾਲ ਦੇ 9% ਆ, 25 ਤੋਂ 34 ਦੇ 8% ਤੇ 35 ਤੋਂ 40 ਦੇ 12% ਹੈਗੇ ਆ ਏਜ ਗਰੁੱਪ ਦੇ ਨਾਲ ਵੀ। ਸੋ ਇਹ ਇੱਕ ਬਹੁਤ ਹੀ ਫਿਕਰਮੰਦ ਵਾਲੀ ਜਿਹੜੀ ਗੱਲ ਹੈਗੀ ਆ। ਜੀ, ਜੀ। ਪਿਛਲੇ ਦਿਨੀਂ ਇੱਕ ਹੋਰ ਰਿਪੋਰਟ ਦਾ ਚਰਚਾ ਇੱਥੇ ਕੀਤਾ ਗਿਆ ਸੀਗਾ ਕਿ ਅਮਰੀਕਾ ਦੇ ਵਿੱਚ ਹੁਣ ਬਜ਼ੁਰਗਾਂ ਦੀ ਜਿਹੜੀ ਆਬਾਦੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਟੀਨਏਜਰਸ ਦੀ ਗਿਣਤੀ ਜਿਹੜੀ ਘਟਦੀ ਜਾ ਰਹੀ ਹੈ। ਵਰਲਡ ਦੇ ਵਿੱਚ ਇੱਕ ਰਿਪੋਰਟ, ਇੱਕ ਸਰਵੇ ਦੇ ਮੁਤਾਬਕ ਇਸ ਵੇਲੇ ਜਿਹੜੇ ਲੋਕ ਲੋਨਲੀਨੈਸ ਦੇ ਸ਼ਿਕਾਰ ਨੇ, ਇਕੱਲੇਪਨ ਦੇ ਸ਼ਿਕਾਰ ਨੇ, ਤਾਂ ਉਹਨਾਂ ਦੇ ਵਿੱਚ ਸੁਸਾਈਡਲ ਥਾਟਸ ਨੇ ਜਿਹੜੇ ਉਹਨਾਂ ਦਾ ਵੱਡੀ ਗਿਣਤੀ ਦੇ ਵਿੱਚ ਇਜ਼ਾਫਾ ਹੋ ਰਿਹਾ। ਇਸੇ ਕਰਕੇ ਇੱਕ ਚਿੰਤਾ ਜਿਹੜੀ ਹੈ ਉਹ ਪਰਿਵਾਰਕ ਮਸਲਿਆਂ ਉੱਤੇ ਜਿਹੜੇ ਲੋਕ ਨਿਗਾਹ ਰੱਖਦੇ ਨੇ, ਮਾਹਰ ਨੇ, ਵਿਸ਼ਲੇਸ਼ਣ ਕਰਦੇ ਨੇ, ਤਾਂ ਉਹ ਕਹਿੰਦੇ ਕਿ ਇਹ ਜਿਹੜੀ ਇਕੱਲਿਆਂ ਰਹਿਣ ਦੀ ਜਿਹੜੀ ਆਦਤ ਹੈ ਮਨੁੱਖ ਨੂੰ ਪੈ ਰਹੀ ਹੈ, ਤਾਂ ਇਹ ਬੜੀ ਖਤਰਨਾਕ ਆਦਤ ਹੈ। ਜਦੋਂ ਮਨੁੱਖ ਸਮਾਜਿਕ ਪ੍ਰਾਣੀ ਨਹੀਂ ਰਹਿੰਦਾ ਤਾਂ ਉਹ ਸਮਾਜ ਦੇ ਲਈ ਆਸਰਾ ਬਣੇ ਨਾ ਬਣੇ, ਪਰ ਖਤਰਾ ਕਈ ਵਾਰੀ ਜ਼ਰੂਰ ਬਣ ਜਾਂਦਾ ਹੈ। ਸੋ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਸਿਆਣੇ ਕਹਿੰਦੇ ਰਹੇ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ, ਆਪਾਂ ਨੂੰ ਕਿਤਾਬਾਂ ਦੇ ਵਿੱਚ ਵੀ ਪੜ੍ਹਾਇਆ ਜਾਂਦਾ ਹੈ। ਤਾਂ ਇਹ ਵਾਕਈ ਇਹ ਗੱਲ ਜਿਹੜੀ ਹੈ ਸਹੀ ਹੈ ਕਿ ਇੱਕ ਸਮਾਜਿਕ ਪ੍ਰਾਣੀ ਹੈ, ਉਹ ਸਮਾਜ ਨੂੰ ਵਧਾਉਣਾ, ਸਮਾਜ ਦੇ ਵਿੱਚ ਰਹਿਣਾ ਔਰ ਚੰਗੇ ਤਰੀਕੇ ਨਾਲ ਰਹਿਣਾ, ਲੋਕਾਂ ਨੂੰ ਸੁੱਖ ਦੇਣਾ, ਸਮਾਜ ਨੂੰ ਚੰਗਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਣਾ, ਉਹਦਾ ਇੱਕ ਨੈਤਿਕ ਫਰਜ਼ ਬਣਦਾ। ਜੀ, ਜੀ। ਅਗਲੀ ਖਬਰ ਵੱਲ ਚਲੀਏ ਤੇ ਉਹ ਖਬਰ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ। ਜੀ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਕੱਲ੍ਹ ਇੰਗਲੈਂਡ ਪਹੁੰਚੇ ਹੋਏ ਆ ਤੇ ਉਹ ਯੂਕੇ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਨੂੰ ਮਿਲੇ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਰਿਸ਼ੀ ਸੁਨਾਕ ਅਮਰੀਕਾ ਦਾ ਹੀ ਪੜ੍ਹਿਆ ਆ, ਸਟੈਨਫੋਰਡ ਯੂਨੀਵਰਸਿਟੀ ਤੋਂ ਹੀ ਪੜ੍ਹਿਆ ਆ ਤੇ ਪਿਛਲੇ ਦਿਨਾਂ ਦੇ ਵਿੱਚ ਜਿਸ ਟਾਈਮ ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਡਿਸੀਜਨ ਲਿਆ, ਹਾਲਾਂਕਿ ਉਹਨਾਂ ਦਾ ਡੈਮੋਕ੍ਰੇਟਿਕ ਪਾਰਟੀ ਦੇ ਵਿੱਚ ਬਹੁਤ ਵਿਰੋਧ ਹੋਇਆ ਵੀ ਜਿਹੜੇ ਕਲਸਟਰ ਬਾਮ ਆ ਇਹ ਹਿਊਮੈਨਿਟੀ ਦੇ ਲਈ ਠੀਕ ਨਹੀਂ, ਆਮ ਲੋਕਾਂ ਲਈ ਠੀਕ ਨਹੀਂ, ਇਹਦੇ ਨਾਲ ਬਹੁਤ ਲੋਕ ਮਾਰੇ ਜਾ ਸਕਦੇ ਆ, ਇਹ ਨਾ ਪ੍ਰੋਵਾਈਡ ਕਰੋ ਯੂਕਰੇਨ ਨੂੰ। ਪਰ ਰਿਪਬਲਿਕਨਸ ਨੇ ਸਾਥ ਦਿੱਤਾ ਵੀ ਨਹੀਂ ਜੀ, ਹਾਂ ਇਹਨਾਂ ਨੂੰ ਪ੍ਰੋਵਾਈਡ ਕਰੋ। ਤੇ ਰਿਸ਼ੀ ਸੁਨਾਕ ਨੇ ਜੋ ਯੂਕੇ ਦਾ ਪ੍ਰਾਈਮ ਮਿਨਿਸਟਰ ਆ, ਸਟੇਟਮੈਂਟ ਜਾਰੀ ਕੀਤੀ ਵੀ ਮੈਂ ਇਸ ਹੱਕ ਦੇ ਵਿੱਚ ਨਹੀਂ ਹੈਗਾ ਵੀ ਤੁਸੀਂ ਕਲਸਟਰ ਬੰਬ ਜੋ ਆ ਉਹ ਯੂਕਰੇਨ ਨੂੰ ਪ੍ਰੋਵਾਈਡ ਕਰੋ। ਪਰ ਪ੍ਰੈਜ਼ੀਡੈਂਟ ਬਾਈਡਨ ਹੁਣੀ ਕਹਿੰਦੇ ਵੀ ਸਾਡੇ ਜਿਹੜੇ ਆ ਇੰਗਲੈਂਡ ਵਾਲੇ ਬਹੁਤ ਵਧੀਆ ਦੋਸਤ ਆ, ਮਿੱਤਰ ਹੈਗੇ ਆ ਤੇ ਇਸੇ ਕਰਕੇ ਉਹ ਹੁਣ ਉੱਥੇ ਦੇ ਕਿੰਗ ਚਾਰਲਸ ਤੇ ਰਿਸ਼ੀ ਸੁਨਾਕ ਜੋ ਯੂਕੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਮਿਲੇ ਹੈਗੇ ਆ। ਪਹਿਲੀ ਮੀਟਿੰਗ ਉਹਨਾਂ ਨੇ ਕਿੰਗ ਚਾਰਲਸ 3 ਦੇ ਨਾਲ ਕੀਤੀ ਹੈਗੀ ਆ, ਉਹਨਾਂ ਦੇ ਜੋ ਕੋਰੋਨੇਸ਼ਨ ਹੋਈ ਸੀ ਉਹਦੇ ਸੰਬੰਧ ਦੇ ਵਿੱਚ ਵੀ। ਤੇ ਹੁਣ ਕਿਸ ਤਰ੍ਹਾਂ ਦਾ ਜਿਹੜਾ ਸਿੱਟਾ ਨਿਕਲਦਾ ਆ ਇਹ ਗੱਲਬਾਤ ਤੋਂ ਬਾਅਦ ਹੀ ਹੋਊਗਾ, ਪਰ ਸਟੇਟਮੈਂਟ ਵਾਈਟ ਹਾਊਸ ਵੱਲੋਂ ਇਹੀ ਆ ਰਹੀ ਆ ਵੀ ਨਾਟੋ ਦਾ ਮੈਂਬਰ ਤਦੇ ਹੀ ਯੂਕਰੇਨ ਬਣੂਗਾ ਜਦੋਂ ਉੱਥੇ ਲੜਾਈ ਆ ਉਹ ਖਤਮ ਹੋ। ਜੀ। ਇੱਥੇ ਰੁਕਦੇ ਹਾਂ ਇੱਕ ਸ਼ਾਰਟ ਬ੍ਰੇਕ ਦੇ ਲਈ, ਜਲਦ ਵਾਪਸੀ ਕਰਾਂਗੇ ਬ੍ਰੇਕ ਤੋਂ ਬਾਅਦ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਕਰੋ ਪ੍ਰਵੀਨ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ। ਜੀ ਆਪਣੇ ਨਾਲ ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਸਰੋਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਤੇ ਜੀ 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 ਤੇ ਤੁਹਾਨੂੰ ਸਾਰਿਆਂ ਨੂੰ ਹੀ ਆਪਾਂ ਜੋ ਗੱਲਬਾਤ ਆਪਾਂ ਕਰ ਰਹੇ ਹਾਂ ਤੇ ਇਸ ਦੇ ਵਿੱਚ ਸਭ ਨੂੰ ਮੈਂ ਆਪਣੇ ਵੱਲੋਂ ਬਹੁਤ ਵਧਾਈ ਦਿੰਦਾ। ਪੰਜਾਬੀ ਰੇਡੀਓ ਯੂਐਸਏ ਦੀ 13ਵੀਂ ਵਰ੍ਹੇਗੰਢ 13ਵੀਂ ਸਾਲਗਿਰਾ ਦੇ ਉੱਤੇ ਬਹੁਤ ਵਧਾਈ। ਪਿਛਲੇ 13 ਸਾਲਾਂ ਤੋਂ ਪੰਜਾਬੀ ਰੇਡੀਓ ਯੂਐਸਏ ਦੁਨੀਆ ਭਰ ਦੇ ਵਿੱਚ ਇਸ ਟਾਈਮ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੇ ਲਈ ਜੋ ਕਾਰਜ ਕਰ ਰਿਹਾ, ਜੋ ਕੰਮ ਕਰ ਰਿਹਾ ਆ, ਉਸ ਦੇ ਲਈ ਸਾਰਿਆਂ ਨੂੰ ਅਸੀਂ ਬਹੁਤ ਵਧਾਈ ਦਿੰਦੇ ਹਾਂ। ਇੰਨੇ ਸਾਲਾਂ ਤੋਂ ਲਗਾਤਾਰ ਇੱਕ ਦਹਾਕੇ ਤੋਂ ਵੱਧ ਸਹਿਯੋਗ ਸਾਡੇ ਸਰੋਤਿਆਂ ਦਾ, ਦਰਸ਼ਕਾਂ ਦਾ ਸਾਨੂੰ ਲਗਾਤਾਰ ਮਿਲ ਰਿਹਾ ਆ ਤੇ ਉਸ ਚੀਜ਼ ਦੇ ਲਈ ਹੀ ਸਭਨਾਂ ਨੂੰ ਬਹੁਤ ਜਿਹੜੀ ਆਪਾਂ ਵਧਾਈ ਦਿੰਦੇ ਹਾਂ, ਧੰਨਵਾਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਏਦਾਂ ਹੀ ਸਹਿਯੋਗ ਮਿਲਦਾ ਰਹੇ, ਤੁਹਾਡੀਆਂ ਆਸਾਂ ਉਮੀਦਾਂ ਦੇ ਉੱਤੇ ਅਸੀਂ ਖਰੇ ਉਤਰਦੇ ਰਹੀਏ, ਇਹੀ ਅਰਦਾਸ ਦੁਆ ਜਿਹੜੀ ਹੈ ਪ੍ਰਮਾਤਮਾ ਕੀ ਕਰਦੇ। ਜੀ ਰਾਜਕਰਨਵੀਰ ਸਿੰਘ ਜੀ ਤੁਸੀਂ ਇਸ ਟੀਮ ਦੇ ਨਾਲ, ਇਸ ਰੇਡੀਓ ਅਦਾਰੇ ਦੇ ਨਾਲ ਬਹੁਤ ਸਮੇਂ ਤੋਂ, ਦਹਾਕੇ ਤੋਂ ਵੱਧ ਦਾ ਤੁਹਾਡਾ ਵੀ ਸਫ਼ਰ ਹੋ ਗਿਆ। ਕੋਈ ਯਾਦ ਸਾਰਿਆਂ ਨਾਲ ਸਾਂਝੀ ਕਰਨੀ ਚਾਹੋ, ਕੁਛ ਅਜਿਹੀ ਕੋਈ ਪਰਿਵਾਰਕ ਯਾਦ, ਕੋਈ ਰੇਡੀਓ ਦੀ ਯਾਦ, ਤਾਂ ਬਹੁਤ ਮਿਹਰਬਾਨੀ ਹੋਊਗੀ। ਬਿਲਕੁਲ ਪ੍ਰਵੀਨ, ਇਨਫੈਕਟ ਮੇਰਾ ਵੀ ਸਫ਼ਰ 13 ਸਾਲ ਦਾ ਹੀ ਹੈ ਇਹਨਾਂ ਦੇ ਨਾਲ। ਬਿਲਕੁਲ 2010 ਦੇ ਵਿੱਚ ਜੁਲਾਈ 'ਚ ਪੰਜਾਬੀ ਰੇਡੀਓ ਯੂਐਸਏ ਦੀ ਸ਼ੁਰੂਆਤ ਹੋਈ ਤੇ ਮੈਂ ਤਕਰੀਬਨ ਨਵੰਬਰ ਦਸੰਬਰ 2010 ਦੇ ਵਿੱਚ ਇਹਨਾਂ ਦੇ ਨਾਲ ਜੁੜਿਆ। ਸਤੰਬਰ ਦੇ ਵਿੱਚ ਮੈਂ ਅਮਰੀਕਾ 'ਚ ਆਇਆ ਸੀਗਾ ਆਪਣੀ ਯੂਐਸ ਦੇ ਵਿੱਚ ਆਪਣੀ ਮਾਸਟਰਸ ਦੀ ਜਿਹੜੀ ਸਟੱਡੀ ਆ ਉਹ ਕਰਨ ਦੇ ਲਈ, ਤੇ ਉਸ ਦੌਰਾਨ ਇੱਥੇ ਮੌਕਾ ਮਿਲਿਆ। ਇਹ ਵੀ ਨਵੇਂ ਸੀ, ਮੈਂ ਵੀ ਇੱਥੇ ਨਵਾਂ ਸੀ, ਇਸ ਕੰਮ ਦੇ ਵਿੱਚ ਇਹ ਨਵੇਂ ਸੀ ਤੇ ਆਪਣੀ ਟੈਕਨੀਕਲ ਨੌਲੇਜ ਨਾਲ ਮੈਂ ਪੜ੍ਹਾਈ ਕਰ ਰਿਹਾ ਸੀ, ਨਾਲ ਵੋਲੰਟੀਅਰ ਕਰ ਰਿਹਾ ਸੀ। ਫਿਰ ਇਵੈਂਚੁਅਲੀ ਕੰਮ ਕਰਦੇ ਤੇ ਇੱਥੇ ਪਰਿਵਾਰਕ ਮਾਹੌਲ ਮਿਲਿਆ ਤੇ ਆਪਾਂ ਨੂੰ ਬਹੁਤ ਚੰਗਾ ਲੱਗਾ। IT 'ਚ 3 ਸਾਲ ਮੈਂ ਉੱਥੇ ਪਹਿਲਾਂ ਬੈਂਗਲੌਰ 'ਚ ਕੰਮ ਕਰਕੇ ਆਇਆ ਸੀ, ਉਹ ਮੇਰਾ ਫੀਲਡ ਉਸੇ ਪਾਸੇ ਦਾ ਆ, ਪਰ ਮੇਰਾ ਮਨ ਦਿਲ ਨੂੰ ਜਿੱਦਾਂ ਕਹਿੰਦੇ ਆ ਵੀ ਇਹ ਕੰਮ ਕਰਨਾ ਜਿਹੜਾ ਉਹ ਚੰਗਾ ਲੱਗਾ। ਇਹਨਾਂ ਨੇ ਮੌਕਾ ਦਿੱਤਾ, ਪਰਿਵਾਰ ਵਾਂਗੂ, ਆਪਣੇ ਬੱਚਿਆਂ ਵਾਂਗੂ ਜਿਹੜਾ ਇੱਥੇ ਨਾਲ ਰੱਖਿਆ, ਪਰਿਵਾਰ ਵਾਂਗੂ ਰੱਖਿਆ। ਸੋ ਫਿਰ ਕਦੀ ਵੀ ਇਹ ਛੱਡ ਕੇ ਜਾਣ ਨੂੰ ਦਿਲ ਨਹੀਂ ਕੀਤਾ। ਆਪਣੇ ਨਾਲ ਹੋਰ ਵੀ ਬਹੁਤ ਸਾਰੇ ਮੁੰਡੇ ਆਏ ਗਏ, ਬਹੁਤ ਸਾਰੇ ਲੋਕ ਆਉਂਦੇ ਜਾਂਦੇ ਰਹੇ, ਪਰ ਇਹ ਆ ਵੀ ਆਪਣਾ ਸਾਥ ਇੱਥੇ ਬਰਕਰਾਰ ਰਿਹਾ, ਬਣਿਆ ਰਿਹਾ ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਵੀ ਏਦਾਂ ਹੀ ਜਿਹੜਾ ਸਾਥ ਆ ਉਹ ਬਣਿਆ, ਜਿਹੜਾ ਉਹ ਰਹੇ। ਉਹਨਾਂ ਸਮਿਆਂ ਦੇ ਵਿੱਚ ਜਦੋਂ ਰਿਸੈਸ਼ਨ ਦਾ ਦੌਰ ਸੀ, ਉਹ ਰਿਸੈਸ਼ਨ 'ਚੋਂ ਹੌਲੀ ਅਮਰੀਕਾ ਵੀ ਉੱਭਰ ਰਿਹਾ ਸੀ। ਸਾਨੂੰ ਵੀ ਬੱਚਿਆਂ ਨੂੰ ਜਦੋਂ ਪੜ੍ਹਾਈ ਕਰਨ ਆਉਂਦੇ ਆ ਤਾਂ ਕਿਸੇ ਸਹਿਯੋਗ ਦੀ ਆਸ ਉਮੀਦ ਹੁੰਦੀ ਆ, ਉਹ ਆਪਾਂ ਨੂੰ ਇਹਨਾਂ ਦੇ ਜ਼ਰੀਏ ਜਿਹੜਾ ਉਹ ਮਿਲਿਆ ਤੇ ਸੇਵਾ ਕਰਨ ਦਾ, ਕਮਿਊਨਿਟੀ ਦੀ ਜਿਹੜੀ ਸੇਵਾ ਕਰਨ ਦਾ ਇੱਕ ਮੌਕਾ ਮਿਲਿਆ। ਪਤਾ ਨਹੀਂ ਹੁੰਦਾ ਕਈ ਵਾਰੀ ਨਾ, ਆਪਾਂ ਕਈ ਥਾਵਾਂ ਦੇ ਉੱਤੇ ਬੈਠੇ ਆ, ਕਿਤੇ ਹੋਰ ਕੰਮ ਕਰ ਰਹੇ ਆ, ਵੀ ਆਪਣੇ ਅੰਦਰ ਕੋਈ ਐਸਾ ਹੁਨਰ ਹੁੰਦਾ, ਕਲਾ ਹੁੰਦੀ, ਇਹਨਾਂ ਨੇ ਉਹ ਹੁਨਰ ਕਲਾ ਨੂੰ ਪਛਾਣਿਆ, ਮੌਕਾ ਦਿੱਤਾ, ਕੋਈ ਵੀ ਰੋਕ ਟੋਕ ਨਹੀਂ, ਕੋਈ ਵੀ ਏਦਾਂ ਨਹੀਂ। ਸੋ ਬਹੁਤ ਵਧੀਆ, ਬਹੁਤ ਮਜ਼ੇਦਾਰ ਸਮਾਂ ਜਿਹੜਾ ਆ ਉਹ ਆਪਾਂ ਬਤੀਤ ਕਰ ਰਹੇ ਆ ਤੇ ਉਮੀਦ ਕਰਦੇ ਆ ਵੀ ਏਦਾਂ ਹੀ ਇਹ ਜਿਹੜਾ ਆਪਣਾ ਸਾਥ ਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਏਦਾਂ ਹੀ ਬਰਕਰਾਰ ਬਣਿਆ ਰਹੇਗਾ। ਸੋ ਜਿੱਦਾਂ ਆਪਾਂ ਗੱਲ ਕਰਦੇ ਆ, ਆਪਾਂ ਜੇ ਦੇਖੀਏ ਪ੍ਰਵੀਨ, ਚਲੋ ਥੋੜਾ ਜਿਹਾ ਮੈਂ ਵੀ ਸਮਾਂ ਥੋੜਾ ਲੰਬਾ ਲੱਗ ਜਾਵੇ ਗੱਲ ਕਰਦੇ। ਜਦੋਂ ਆਪਾਂ ਆਏ ਸੀ ਟੈਕਨੋਲੋਜੀ ਦੇ ਖੇਤਰ ਦੇ ਵਿੱਚ, ਆਪਾਂ ਰੇਡੀਓ ਦੇ ਵੱਲੋਂ ਪਹਿਲ ਦੇ ਵਿੱਚ ਸੀਗੇ, ਉਸ ਤੋਂ ਬਾਅਦ ਟੈਕਨੋਲੋਜੀ ਬਹੁਤ ਫੈਲੀ। ਸਭ ਤੋਂ ਪਹਿਲਾਂ ਵੈਬਸਾਈਟ ਦੇ ਵਿੱਚ ਆਪਣੀ ਐਪ ਆਪਣੀ ਖੁਦ ਦੀ ਬਣਾਉਣ ਵਾਲੀ, ਫੇਸਬੁੱਕ ਦਾ ਪੇਜ, ਉਹ ਸਾਰੀਆਂ ਚੀਜ਼ਾਂ 'ਚ
ਮੋਹਰੀ ਰੋਲ ਦੇ ਵਿੱਚ ਰਹੇ। ਜਦੋਂ ਡਾਇਲ ਕਰਕੇ ਸੁਣਨ ਵਾਲੀ ਆਈ, ਜਿਹੜੀ ਆਪਸ਼ਨ ਆਈ, ਉਹ ਆਪਾਂ ਲੈ ਕੇ ਆਂਦੀ। ਜੀ ਲੱਖਾਂ ਦੀ ਤਾਦਾਦ ਦੇ ਵਿੱਚ ਮਿਲੀਅਨਸ ਆਫ ਮਿੰਟਸ ਐਵਰੀ ਮੰਥ ਜਿਹੜੇ ਆ ਉਹ ਸੁਣੇ ਜਾਣ ਲੱਗ ਗਏ। ਹੁਣ ਉਹ ਟੈਕਨੋਲੋਜੀ ਥੋੜੀ ਡਾਊਨ ਹੋ ਗਈ, ਪਰ ਉਹ ਇਸ ਤੋਂ ਬਾਅਦ ਫਿਰ ਸੋਸ਼ਲ ਮੀਡੀਆ ਦਾ ਯੁੱਗ ਤੇਜ਼ ਪੜਿਆ। ਆਪਾਂ ਵੀਡੀਓਜ਼ ਦੇ ਉੱਤੇ ਵੀ ਹੁਣ ਆਪਾਂ ਆਏ ਆ, ਜਿੱਦਾਂ ਹੁਣ ਤੁਸੀਂ ਵੀ, ਹਰਜੋਤ ਜੀ ਵੀ ਇਸ ਟਾਈਮ ਲਾਈਵ ਚੱਲ ਰਿਹਾ ਆ, ਸਾਰੇ ਜਾਣੇ ਸੁਣ ਵੀ ਰਹੇ ਆ ਟੈਰੇਸਟਰੀਅਲ ਸਟੇਸ਼ਨ ਤੇ, ਇਦਾਂ ਹੀ ਆ। ਸੋ ਸ਼ੁਰੂਆਤ ਬੜੀ ਇਸੇ ਤਰੀਕੇ ਦੇ ਨਾਲ ਸੀ, ਇੱਕ ਇਸ ਮਿਸ਼ਨ ਦੇ ਨਾਲ ਵੀ ਪੰਜਾਬੀਆਂ ਦਾ ਆਪਣਾ, ਕੋਈ ਬਾਹਰਲੇ ਮੁਲਕਾਂ 'ਚ ਇਦਾਂ ਮੀਡੀਆ ਨਹੀਂ ਜਿਹੜੇ ਐਕਚੁਅਲ 'ਚ ਪੰਜਾਬੀ ਲੋਕਾਂ ਦੀ ਗੱਲ ਕਰੇ, ਕਮਿਊਨਿਟੀ ਦੀ, ਭਾਈਚਾਰੇ ਦੀ ਆਵਾਜ਼ ਨੂੰ ਜਿਹੜਾ ਚੱਕੇ। ਸੋ ਪੰਜਾਬੀ ਰੇਡੀਓ USA ਦੇ ਉੱਤੇ ਹਮੇਸ਼ਾ ਹੀ ਸਿਹਰਾ ਵੱਜੇਗਾ ਵੀ ਇਹਨਾਂ ਨੇ ਹਮੇਸ਼ਾ ਕਮਿਊਨਿਟੀ ਨੂੰ ਮੁੱਖ ਰੱਖ ਕੇ, ਮੋਹਰੇ ਕਰਕੇ ਇਸ ਆਵਾਜ਼ ਨੂੰ ਜਿਹੜਾ ਆ ਉਹ ਚੱਕਿਆ। ਹਾਂ, ਹੋ ਸਕਦਾ ਕੁਝ ਲੋਕ ਆਪਣੇ ਨਾਲ ਜਿਹੜੇ ਤਫੀਕ ਰੱਖਦੇ ਹੋਣ, ਕੁਝ ਨਾ ਰੱਖਦੇ ਹੋਣ, ਪਰ ਇਹ ਪਾਰਟ ਆਫ ਜਿਹੜੀ ਇਹ ਲਾਈਫ ਹੁੰਦਾ ਹੈ। ਕਿਤੇ ਹਾਂ ਮਿਲਦਾ, ਕਿਤੇ ਨਹੀਂ, ਪਰ ਮੈਜੋਰਟੀ ਦੇ ਵਿੱਚ ਆਪਣਾ ਇਸੇ ਤਰੀਕੇ ਦੇ ਨਾਲ ਪਿਆਰ ਜਿਹੜਾ ਆ, ਸਹਿਯੋਗ ਆ, ਉਹ ਲੋਕਾਂ ਦਾ, ਸਰੋਤਿਆਂ ਦਾ, ਦਰਸ਼ਕਾਂ ਦਾ ਮਿਲਦਾ ਰਿਹਾ ਹੈ। ਉਮੀਦ ਕਰਦੇ ਹਾਂ ਵੀ ਇਸੇ ਤਰੀਕੇ ਦੇ ਨਾਲ ਇਹ ਬਰਕਰਾਰ ਰਹੇਗਾ। ਯਾਦਾਂ ਬਹੁਤ ਨੇ ਖੱਟੀਆਂ ਮਿੱਠੀਆਂ, ਏਦਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ, ਦੇਰ ਰਾਤ 12-12 2-2 ਵਜੇ ਤੱਕ ਵੀ ਕੰਮ ਕਰਦੇ ਰਹਿਣਾ। ਜਦੋਂ ਸ਼ੁਰੂਆਤੀ ਦੌਰ ਸੀ ਉਦੋਂ ਏਦਾਂ ਹੋਣਾ ਸੀਗਾ ਵੀ ਚੱਲ ਕੋਈ ਨਹੀਂ, ਪਹਿਲੇ ਕੁਝ ਸਾਲ ਏਦਾਂ ਆ, ਫਿਰ ਏਦਾਂ ਆ, ਪਰ ਏਦਾਂ ਵੀ ਜਦੋਂ ਆਪਾਂ ਸੇਵਾ ਦੇ ਵਿੱਚ ਲੱਗਦੇ ਆ ਫਿਰ ਸਮਾਂ ਨਹੀਂ ਦੇਖਿਆ ਜਾਂਦਾ। ਫਿਰ ਆਪਾਂ ਇਹ ਨਹੀਂ ਕਹਿੰਦੇ ਵੀ ਏਦਾਂ ਕਿਉਂ ਆ, ਬਸ ਕਰੀ ਜਾਈਦਾ ਆ, ਤੇ ਬਸ ਏਦਾਂ ਹੀ ਪ੍ਰਮਾਤਮਾ ਆਪਣਾ ਮਿਹਰ ਭਰੇ ਹੱਥ ਬਣਾ ਕੇ ਰੱਖੇ ਤੇ ਸੇਵਾ ਏਦਾਂ ਹੀ ਲੈਂਦਾ ਰਹੇ। ਜੀ ਰਾਜਕਰਮਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ ਇੰਨੀਆਂ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਲਈ ਤੇ ਸਫ਼ਰ ਨੂੰ ਦੁਬਾਰਾ ਤੋਂ ਯਾਦ ਕਰਨ ਦੇ ਲਈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਇੰਸ਼ਾਅੱਲਾ ਏਦਾਂ ਹੀ ਕਾਮਯਾਬੀਆਂ, ਦਿਨ ਦੁਗਣੀ ਰਾਤ ਚੌਗਣੀ ਤਰੱਕੀ ਪੰਜਾਬੀ ਰੇਡੀਓ USA ਕਰਦਾ ਰਵੇ, ਤੇ ਜਿਹੜੇ ਸਾਡੇ ਵੀਰ ਭੈਣ ਸਹਿਯੋਗ ਕਰਦੇ ਹੋ, ਏਦਾਂ ਹੀ ਸਹਿਯੋਗ ਕਰਦੇ ਰਹਿਣ। ਵੱਧ ਤੋਂ ਵੱਧ ਸੁਣੋ, ਵੱਧ ਤੋਂ ਵੱਧ ਦੇਖੋ, ਲਾਈਕ ਸਬਸਕ੍ਰਾਈਬ ਕਰੋ, ਫੋਲੋ ਕਰੋ। ਰੇਡੀਓਜ਼ ਜਿਹੜੇ ਹੁਣ ਆਪਾਂ ਗੱਡੀਆਂ ਦੇ ਵਿੱਚ ਆ, ਜਦੋਂ ਗੱਡੀਆਂ 'ਚ ਨਹੀਂ ਸੀ ਹੁੰਦਾ ਉਦੋਂ ਆਪਣੀ ਡਿਮਾਂਡ ਸੀ ਗੱਡੀਆਂ 'ਚ ਆਵੇ, ਗੱਡੀਆਂ 'ਚ ਆ ਗਏ, ਹੁਣ ਕਿਤੇ ਵੀਡੀਓ ਤੇ ਆ ਜਾਓ, ਆਪਾਂ ਵੀਡੀਓ ਤੇ ਆ ਗਏ। ਸੋ ਏਦਾਂ ਹੀ ਜਿੱਦਾਂ ਲੋਕਾਂ ਦੀ ਭਾਈਚਾਰੇ ਦੀ ਮੰਗ ਰਹੇਗੀ, ਉਸ ਨੂੰ ਆਪਾਂ ਪੂਰੀਆਂ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਵਾਂਗੇ। ਤੇ ਤੁਹਾਡਾ ਸਾਰਿਆਂ ਦਾ ਸਹਿਯੋਗ, ਵੱਧ ਤੋਂ ਵੱਧ ਲੋਕਾਂ ਨੂੰ ਇਸ ਦੇ ਨਾਲ, ਇਸ ਪਰਿਵਾਰ ਦੇ ਵਿੱਚ ਹੋਰ ਜੋੜਨ ਦੀ ਅਸੀਂ ਸਾਰਿਆਂ ਨੂੰ ਇਹੀ ਬੇਨਤੀ, ਅਪੀਲ ਕਰਦੇ ਹਾਂ। ਸੋ ਇੰਨੀਆਂ ਗੱਲਾਂ ਦੇ ਨਾਲ ਇੱਕ ਵਾਰੀ ਫੇਰ 13ਵੀਂ ਵਰ੍ਹੇਗੰਢ ਦੀਆਂ ਪੰਜਾਬੀ ਰੇਡੀਓ USA ਦੀਆਂ ਮੇਰੇ ਵੱਲੋਂ, ਰਾਜਕਰਮਵੀਰ ਸਿੰਘ ਵੱਲੋਂ, ਸਾਡੀ ਪੂਰੇ ਅਦਾਰੇ ਨੂੰ, ਪੂਰੀ ਟੀਮ ਨੂੰ, ਜਿੰਨੇ ਵੀ ਇਸ ਟਾਈਮ ਦਿਨ ਰਾਤ ਅਣਥੱਕ ਮਿਹਨਤ ਜਿਨ੍ਹਾਂ ਨੇ ਕੀਤੀ, ਜਿਹੜੇ ਕਰ ਰਹੇ ਆ, ਜਿਹੜੇ ਨਾਲ ਜੁੜੇ ਹੋਏ ਆ, ਸਾਡੇ ਸੁਣਨ ਵਾਲੇ ਸਰੋਤੇ, ਸਾਡੇ ਦੇਖਣ ਵਾਲੇ ਦਰਸ਼ਕ, ਸਭ ਨੇ ਬਹੁਤ ਬਹੁਤ ਲੱਖ ਮੁਬਾਰਕਾਂ ਹੋਣ। ਜੀ ਬਹੁਤ ਬਹੁਤ ਧੰਨਵਾਦ ਰਾਜਕਰਮਵੀਰ ਸਿੰਘ ਜੀ। ਮਿਹਰਬਾਨੀ ਜੀ। ਸੋ ਇਹ ਸਨ ਆਪਣੇ ਨਾਲ ਰਾਜਕਰਮਵੀਰ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣੇ ਸਫ਼ਰ ਦੇ ਵਿੱਚੋਂ, ਜਿਹੜਾ ਕਿ 13 ਸਾਲਾਂ ਦਾ ਉਹਨਾਂ ਦਾ ਵੀ ਪੰਜਾਬੀ ਰੇਡੀਓ USA ਦੇ ਨਾਲ ਹੋ ਗਿਆ ਤਕਰੀਬਨ, ਤਾਂ ਉਹਦੇ ਵਿੱਚੋਂ ਕੁਝ ਯਾਦਾਂ ਸਾਂਝੀਆਂ ਕੀਤੀਆਂ ਨੇ। ਹਰਜੋਤ ਸਿੰਘ ਜੀ ਬਹੁਤ ਸਾਰੀਆਂ ਗੱਲਾਂ ਰਾਜਕਰਮਵੀਰ ਸਿੰਘ ਜੀ ਕਰਕੇ ਗਏ ਨੇ, ਤੇ ਉਹਨਾਂ ਨੇ ਇੱਕ ਗੱਲ ਜਿਹੜੀ ਕਹੀ ਕਿ ਹਮੇਸ਼ਾ ਭਾਈਚਾਰੇ ਦੀ ਮੰਗ ਤੇ, ਜੇ ਡਾਇਲ ਟੂ ਲਿਸਨ ਆਇਆ, ਜੇ ਵੀਡੀਓ ਦਾ ਯੁੱਗ ਆਇਆ, ਜੇ ਸੋਸ਼ਲ ਮੀਡੀਆ ਪਲੇਟਫਾਰਮਸ ਆਏ, ਤਾਂ ਪੰਜਾਬੀ ਰੇਡੀਓ USA ਇੱਕ ਕਦਮ ਅੱਗੇ, ਇੱਕ ਪੈੜ ਅੱਗੇ ਉਹਨਾਂ ਤੋਂ ਚੱਲਦਾ ਰਿਹਾ। ਤੇ ਉਮੀਦ ਹੈ ਕਿ ਟੈਕਨੀਕਲੀ ਅਸੀਂ ਇਸੇ ਤਰ੍ਹਾਂ ਹੀ ਤੁਹਾਡੀਆਂ ਉਮੀਦਾਂ ਤੇ ਖਰੇ ਜਿਹੜਾ ਉਹ ਉਤਰਦੇ ਰਵਾਂਗੇ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਬਹੁਤ ਸਾਰੇ, ਬਿੱਟੂ ਕੁੱਸਾ ਜੀ, ਇਹ ਆਪਣੇ ਭਾਜੀ ਹੈਗੇ ਫ੍ਰਿਜਨੋ ਤੋਂ, ਹਮੇਸ਼ਾ ਬੜੇ ਪਿਆਰ ਨਾਲ ਮਿਲਦੇ, ਜਦੋਂ ਜਾਂਦੇ ਵਧਾਈਆਂ ਦਿੰਦੇ ਆ। ਰਮਨ ਢਿੱਲੋਂ ਭਾਜੀ, ਸਾਰਿਆਂ ਨੂੰ ਪਤਾ ਹੀ ਹੈ ਵੀ ਆਪਾਂ, ਮੈਂ ਤੇ ਰਾਜਕਰਮਵੀਰ ਸਿੰਘ ਦੋਨੋਂ ਟਰੱਕਿੰਗ ਦਾ ਪ੍ਰੋਗਰਾਮ ਕਰਦੇ ਹੁੰਦੇ ਸੀ। ਨਿਊਜ਼ ਆਪਾਂ ਬਿਲਕੁਲ ਤੁਹਾਨੂੰ ਦਿੰਦੇ ਹੁੰਦੇ ਸੀ, ਪਰ ਸਾਨੂੰ ਕਿਉਂਕਿ ਉਸ ਇੰਡਸਟਰੀ ਦਾ ਇੰਨਾ ਜ਼ਿਆਦਾ ਨੌਲੇਜ ਨਹੀਂ ਸੀ। ਰਮਨ ਢਿੱਲੋਂ ਭਾਜੀ ਉਹਨਾਂ ਨੂੰ 25-30 ਸਾਲ ਦਾ ਨੌਲੇਜ ਆ, ਉਹ ਸਾਡੇ ਨਾਲ ਜੁੜੇ। ਸੋ ਬਹੁਤ ਲੰਮੇ ਸਮੇਂ ਤੋਂ, ਸੋ ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਨੌਲੇਜ ਮਿਲਿਆ ਉਸ ਇੰਡਸਟਰੀ ਦਾ। ਜੋਗਿੰਦਰ ਕਾਹਲੋਂ ਜੀ ਵਧਾਈਆਂ ਦੇ ਰਹੇ। ਸੋ ਦੁਪਹਿਰ ਨੂੰ ਜਿਹੜੇ ਪ੍ਰੋਗਰਾਮ ਹੋਣੇ ਆ, ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਇਹ ਵਧਾਈਆਂ ਵਾਲਾ ਪ੍ਰੋਗਰਾਮ ਆਪਾਂ ਰੱਖਾਂਗੇ। ਉਹਦੇ 'ਚ ਤੁਸੀਂ ਕਾਲਾਂ ਕਰ ਸਕਦੇ ਹੋ, ਕਿਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ, ਕੀ ਚੇਂਜਸ ਕਰ ਸਕਦੇ ਆ। ਇੱਕ ਜਿਸ ਤਰ੍ਹਾਂ ਆਪਾਂ ਪ੍ਰਵੀਨ ਜੀ ਜਿਹੜਾ ਮੋਟੋ ਰੱਖਿਆ ਸੀ ਸ਼ੁਰੂ ਕਰਨ ਤੋਂ ਪਹਿਲਾਂ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ, ਠੀਕ ਆ, ਨੋ ਮੈਟਰ ਉਹ ਪੰਜਾਬੀ ਸਿੱਖ ਆ, ਉਹ ਹਿੰਦੂ ਆ, ਉਹ ਮੁਸਲਮਾਨ ਆ, ਉਹ ਕ੍ਰਿਸਚਨ ਆ। ਤੁਸੀਂ ਸਾਡੀ ਟੀਮ 'ਚ ਦੇਖ ਵੀ ਸਕਦੇ, ਹੁਣ ਪੰਡਤ ਵੀ ਹੈਗੇ ਆ, ਠੀਕ ਆ, ਸਿੱਖ ਵੀ ਹੈਗੇ ਆ, ਮੁਸਲਮਾਨ ਵੀ ਹੈਗੇ ਆ, ਠੀਕ ਆ, ਦੋਨਾਂ ਪੰਜਾਬਾਂ ਤੋਂ ਆ, ਠੀਕ ਆ ਕਿ ਨਹੀਂ। ਸੋ ਸਾਡਾ ਮੇਨ ਮਕਸਦ ਇਹੀ ਆ। ਪਿਛਲੇ ਦਿਨਾਂ 'ਚ ਸਟੈਨਫੋਰਡ ਯੂਨੀਵਰਸਿਟੀ ਦੀ ਸਟੱਡੀ ਆਈ ਸੀ ਵੀ ਜਿਨ੍ਹਾਂ ਦੀ ਮਾਂ ਭਾਸ਼ਾ ਪੰਜਾਬੀ ਆ, ਪੰਜਾਬੀ ਬੋਲਦੇ ਆ, ਤੇ ਉਹ ਬੜੇ ਸਕਸੈਸਫੁਲ ਹੋਏ ਹੈਗੇ ਆ। ਉਹਨਾਂ ਦੇ ਸਕੋਰ ਹਰ ਫੀਲਡ 'ਚ ਬੜੇ ਵਧੀਆ ਆਏ ਆ ਬਾਕੀ ਭਾਸ਼ਾਵਾਂ ਦੇ ਮੁਕਾਬਲੇ।
ਸੋ ਕੋਸ਼ਿਸ਼ ਕਰੋ, ਆਪਾਂ ਜਿਹੜੀ ਬਹੁਤ ਵਾਰ ਮਾਰ ਤਾਂ ਦੋਨਾਂ 'ਚ ਹੀ ਪੈ ਰਹੀ ਆ, ਚਾਹੇ ਉਹ ਚੜ੍ਹਦਾ ਪੰਜਾਬ ਆ, ਚਾਹੇ ਲਹਿੰਦਾ ਪੰਜਾਬ ਆ ਪੰਜਾਬੀ ਨੂੰ। ਜੀ ਪਰ ਹੁਣ ਪੰਜਾਬੀ ਇਸ ਵੱਡੀ ਗਿਣਤੀ ਦੇ ਵਿੱਚ ਪੂਰੀ ਦੁਨੀਆ 'ਚ ਫੈਲ ਗਿਆ ਆ, ਤੇ ਆਪਾਂ ਪੰਜਾਬੀ ਮਾਂ ਬੋਲੀ ਨੂੰ ਹੋਰ ਵਧਾਉਣਾ ਆ। ਜਿਹੜੇ ਸਾਡੇ ਬੱਚੇ ਆ, ਹਰ ਇੱਕ ਜਿਹੜਾ ਪੰਜਾਬੀ ਬੋਲੋ, ਠੀਕ ਆ, ਜਿੱਥੇ ਰਹਿਣਾ ਆਪਾਂ ਇੰਗਲਿਸ਼ ਵੀ ਚਾਹੀਦੀ ਆ। ਇੰਗਲਿਸ਼ ਤੋਂ ਬਿਨਾਂ ਤੁਹਾਡਾ ਜਿਹੜਾ ਰੋਜ਼ ਦਾ ਕੰਮ ਕਰਨਾ ਆ, ਉੱਥੇ ਤੁਹਾਨੂੰ ਜ਼ਰੂਰਤ ਪੈਣੀ ਆ, ਪਰ ਮਾਂ ਬੋਲੀ ਨੂੰ ਜ਼ਰੂਰ ਵਧਾਉਣਾ ਹੈਗਾ ਆ। ਉਹ ਜੋ ਝੂਠੀਆਂ ਖਬਰਾਂ ਨਾਲ ਜੀ 20 ਸਾਲਾਂ 'ਚ 30 ਸਾਲਾਂ 'ਚ ਪੰਜਾਬੀ ਖਤਮ ਹੋ ਜਾਣੀ ਆ, ਸੋ ਲੱਗਦਾ ਨਹੀਂ ਤੁਹਾਨੂੰ ਪੰਜਾਬੀ ਖਤਮ ਹੋ ਜਾਣੀ ਆ। ਜਦੋਂ ਤੁਸੀਂ ਦੇਖਦੇ ਆ ਨਾ ਨਗਰ ਕੀਰਤਨਾਂ 'ਚ 2-2 4-4 ਲੱਖ ਦਾ ਇਕੱਠ ਹੁੰਦਾ, ਤੇ ਤੁਹਾਨੂੰ ਪਤਾ ਲੱਗਦਾ ਆ ਫਿਰ ਕਿੱਦਾਂ ਆ। ਜੀ ਸੋ ਸਾਡੀ ਕੋਸ਼ਿਸ਼ ਪੂਰੀ ਰਹੂਗੀ, ਪੰਜਾਬੀ ਨੂੰ ਵੱਧ ਤੋਂ ਵੱਧ ਫੈਲਾਇਆ ਜਾਵੇ, ਲੈਂਗੁਏਜ ਨੂੰ ਵੱਧ ਤੋਂ ਵੱਧ ਜਿਹੜਾ ਆਪਣੇ ਲੋਕਾਂ ਦੇ ਵਿੱਚ ਜੋੜਿਆ ਜਾਵੇ। ਤੇ ਦੂਸਰਾ, ਜਿੰਨੀਆਂ ਵੀ ਜੋ ਚਾਹੇ ਉਹ ਪੋਲੀਟੀਕਲ ਖਬਰਾਂ, ਚਾਹੇ ਉਹ ਪੰਜਾਬ ਤੋਂ ਆ, ਚਾਹੇ ਉਹ ਅਮਰੀਕਾ ਦੇ ਵਿੱਚ ਆ, ਜਿੰਨਾ ਕੁ ਆਪਾਂ ਨਿਊਟਰਲ ਰਹਿ ਕੇ ਜਿਹੜਾ ਤੁਹਾਨੂੰ ਸਹੀ ਖਬਰ ਆ ਉਹ ਤੁਹਾਨੂੰ ਪਹੁੰਚਾ ਸਕੀਏ, ਸਾਡੀ ਜਿਹੜੀ ਪੂਰੀ ਕੋਸ਼ਿਸ਼ ਰਹੂਗੀ। ਉਹ ਤੋਂ ਬਿਨਾਂ ਜਿਹੜੇ ਤੁਹਾਡੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਤੁਹਾਡੇ ਚਾਹੇ ਸੋਸ਼ਲ ਇਸ਼ੂਜ਼ ਆ, ਹੈਲਥ ਦੇ ਇਸ਼ੂਜ਼ ਆ, ਇਮੀਗ੍ਰੇਸ਼ਨ ਦੇ ਇਸ਼ੂਜ਼ ਆ, ਇੱਥੇ ਕਿਹੜੀ ਜੌਬ ਜਾਣਾ ਆ, ਕਿਹੜੇ ਫੰਡਿੰਗ ਮਿਲ ਰਹੀ ਆ, ਤੁਸੀਂ ਦੇਖ ਕਰੋਨਾ ਵਾਇਰਸ ਦੇ ਦੌਰਾਨ। ਸੋ ਐਕਚੁਅਲ ਜੋ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਉਹ ਤੁਹਾਡੇ ਨਾਲ ਜ਼ਰੂਰ ਆਪਾਂ ਹਮੇਸ਼ਾ ਹੀ ਸਾਂਝੀ ਕਰਦੇ ਰਹਾਂਗੇ। ਆਉਣ ਵਾਲੇ ਸਮੇਂ ਸਾਡੇ ਨਾਲ ਟੀਮ ਦੇ ਹੋਰ ਵੀ ਮੈਂਬਰ ਬਹੁਤ ਜੁੜ ਰਹੇ ਆ, ਜੀ ਤੇ ਹੋਰ ਪ੍ਰੋਗਰਾਮਾਂ ਦੇ ਵਿੱਚ ਕਾਫੀ ਜਿਹੜਾ ਸੁਧਾਰ ਆ ਉਹ ਕਰਨ ਜਾ ਰਹੇ ਆ, ਹੋਰ ਪ੍ਰੋਗਰਾਮ ਕਾਫੀ ਐਡ ਕਰਨ ਜਾ ਰਹੇ ਆ। ਜੀ 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 ਤੇ ਹਰਜੋਤ ਸਿੰਘ ਜੀ, ਆਪਾਂ ਜਾਂਦੇ ਜਾਂਦੇ ਕੁਝ ਹੋਰ ਖਬਰਾਂ ਦੇ ਵੱਲ ਵੀ ਜਿਹੜੀ ਝਾਤ ਖੁਰੀਓ ਕਰਦੇ ਚੱਲ ਗਏ। ਨਾਈਜੀਰੀਆ ਤੋਂ ਖਬਰ ਆ ਰਹੀ ਹੈ ਜੀ। ਨਾਈਜੀਰੀਆ ਦੇ ਉੱਤਰੀ ਹਿੱਸੇ ਦੇ ਵਿੱਚ ਬਨੋਏ ਸੂਬੇ ਦੇ ਉਕਮ ਜ਼ਿਲ੍ਹੇ ਦੇ ਅਧੀਨ ਅਕਪੁਨਾ ਪਿੰਡ ਦੇ ਵਿੱਚ ਹਥਿਆਰਬੰਦ ਲੋਕਾਂ ਨੇ 24 ਜਣਿਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਇਹ ਜਾਣਕਾਰੀ ਜਿਹੜੀ ਆ ਉਹ ਬਨੋਏ ਸੂਬੇ ਦੇ ਗਵਰਨਰ ਦੇ ਜਿਹੜੇ ਤਰਜਮਾਨ ਨੇ ਤੇਰਸੂ ਕੂਲਾ, ਉਹਨਾਂ ਨੇ ਦਿੱਤੀ ਹੈ। ਤੇ ਉਹਨਾਂ ਦੱਸਿਆ ਕਿ ਇਸ ਹਮਲੇ ਦੇ ਵਿੱਚ ਦਰਜਨਾਂ ਹੋਰ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਸਾਊਥ ਅਫਰੀਕਾ, ਮਿਡਲ ਈਸਟ, ਇਹ ਕਈ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਇਸ ਵੇਲੇ ਜਿਹੜੀ ਅਸਥਿਰਤਾ ਹੈ, ਸਮਾਜਿਕ ਤੇ ਕਈਆਂ 'ਚ ਪੋਲੀਟੀਕਲ ਅਸਥਿਰਤਾ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਹਿੰਸਾ ਗ੍ਰਹਿ ਯੁੱਧ ਆ ਉਹ ਛਿੜੇ ਹੋਏ ਨੇ ਕਈ ਇਲਾਕਿਆਂ ਦੇ ਵਿੱਚ ਤਾਂ ਖਾਸ ਕਰਕੇ। ਤੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਜਿਹੜੇ ਆਮ ਲੋਕ ਆ ਉਹ ਆਏ ਦਿਨ ਇਹਨਾਂ ਹਿੰਸਕ ਵਾਰਦਾਤਾਂ ਦਾ ਸ਼ਿਕਾਰ ਹੋ ਜਾਂਦੇ ਨੇ, ਮਾਰੇ ਜਾਂਦੇ ਨੇ। ਜੀ ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਤੁਸੀਂ ਜਦੋਂ ਉਹਨਾਂ ਦਾ ਜਿਹੜਾ ਸਟਾਫ ਆ ਮਿਲਦਾ, ਉਹ ਕਈ ਵਾਰੀ ਗੁੱਸੇ ਦਾ ਬਹੁਤ ਸ਼ਿਕਾਰ ਹੁੰਦੇ ਆ। ਜੀ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਵੀ ਹਰ ਇੱਕ ਦੇ ਉੱਤੇ ਬੜੇ ਗੁੱਸੇ ਨਾਲ ਚੜ ਜਾਂਦੇ ਆ। ਉਹਨਾਂ ਦਾ ਜੋ ਸਟਾਫ ਹੁੰਦਾ, ਕਈ ਵਾਰੀ ਐਫ ਵਰਡ ਵੀ ਯੂਜ਼ ਕਰ ਲੈਂਦੇ ਹੈਗੇ ਆ। ਤੇ ਹੁਣ ਇਹ ਖਬਰ ਆ ਰਹੀ ਆ ਵੀ ਨਰਸਸ ਦੇ ਮਾਮਲੇ ਦੇ ਵਿੱਚ ਪ੍ਰਾਈਵੇਟਲੀ ਉਹਨਾਂ ਨੇ ਬੜੀ ਜਿਹੜੀ ਆ ਸਖਤ ਭਾਸ਼ਾ ਵਰਤੀ ਹੈਗੀ ਆ। ਇਹ ਯਾਹੂ ਨੇ ਅੱਜ ਰਿਪੋਰਟ ਕੀਤਾ ਹੈਗਾ ਵੀ ਜੋ ਉਹਨਾਂ ਨੂੰ ਵਰਤਣੀ ਨਹੀਂ ਚਾਹੀਦੀ ਹੈਗੀ। ਦੇਖੋ, ਤੁਸੀਂ ਬਾਹਰ ਕਹਿ ਰਹੇ ਆ ਵੀ ਜੋ ਨਰਸਿਸ ਆ ਜਾਂ ਡਾਕਟਰਸ ਆ, ਕਰੋਨਾ ਵਾਇਰਸ ਦੇ ਨਾਲ ਉਹ ਫਸਟ ਰਿਸਪੌਂਡਰਸ ਆ, ਉਹਨਾਂ ਨੇ ਐਡੀ ਵੱਡੀ ਹੈਲਪ ਕੀਤੀ ਆ 2 ਸਾਲਾਂ ਦੇ ਦੌਰਾਨ। ਪ੍ਰਾਈਵੇਟਲੀ ਤੁਸੀਂ ਗਾਲਾਂ ਕੱਢ ਰਹੇ ਆ। ਸੋ ਜੀ ਸੇਮ ਚੀਜ਼ ਟਰੱਕਰਸ ਦੇ ਨਾਲ, ਹਨਾ, ਟਰੱਕਰਸ ਨਾਲ ਤੁਸੀਂ ਮਿਲੇ, ਉਹ ਕਿਹਾ ਵੀ ਨਹੀਂ ਜੀ ਅਸੀਂ ਪੂਰੇ ਨਾਲ ਆ, ਆਹ ਕਰਾਂਗੇ, ਉਹ ਕਰਾਂਗੇ। ਹੁਣ ਜਦੋਂ ਕਾਰਬ ਨੂੰ ਲੈ ਕੇ ਜਾਂ ਹੋਰ EPA ਨੂੰ ਲੈ ਕੇ ਕਿੰਨਾ ਕੁਝ ਚੇਂਜਸ ਆ ਰਹੀ ਆ, ਵੀ ਕੈਲੀਫੋਰਨੀਆ 'ਚ ਤਾਂ 2035 ਤੋਂ ਬਾਅਦ ਵਿਕਣੇ ਨਹੀਂ ਹੈ ਜਿਹੜੇ ਟਰੱਕ ਇਲੈਕਟ੍ਰਿਕ। ਸੋ ਜਿਹੜੇ ਆਮ ਇੰਡੀਵਿਜੂਅਲ ਸਿੰਗਲ ਜਿਹੜੇ ਬਿਜ਼ਨਸ ਵਾਲੇ ਆ, ਉਹ ਕਿਸ ਤਰ੍ਹਾਂ ਜਿਹੜਾ ਸਰਵਾਈਵ ਕਰੂਗੇ। ਸੋ ਇਹ ਉਹਨਾਂ ਦੀ ਜਿਹੜਾ ਅੱਜ ਭਾਸ਼ਾ ਦੇ ਬਾਰੇ ਵੀ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਇੰਨਾ ਗੁੱਸੇ 'ਚ ਰਹਿੰਦੇ, ਕਈ ਵਾਰੀ ਕਹਿੰਦੇ ਵੀ ਐਫ ਵਰਡ ਯੂਜ਼ ਕਰ ਲੈਂਦੇ ਆਪਣੇ ਸਟਾਫ ਨੂੰ। ਤੇ ਉਹ ਹੁਣ ਸਟਾਫ ਵਾਲੇ ਕਹਿੰਦੇ ਵੀ ਅਸੀਂ 2-3 ਜਣੇ ਰਲ ਕੇ ਜਾਂਦੇ ਆ ਤਾਂ ਕਿ ਉਹਨਾਂ ਨੂੰ ਜਿਹੜੀ ਆ ਗੱਲਬਾਤ ਜਦੋਂ ਕਰਨੀ ਹੁੰਦੀ ਆ, ਉਹਨਾਂ ਨੂੰ ਜਿਹੜਾ ਥੋੜਾ ਡਿਫਿਊਜ਼ ਕੀਤਾ ਜਾ ਸਕੇ। ਸੋ ਉਹ ਬਿਲਕੁਲ ਬਜ਼ੁਰਗ ਹੈਗੇ ਆ, ਆਪਾਂ ਨੂੰ ਪਤਾ ਆ ਬਿਹੇਵੀਅਰ ਬੜਾ ਉਹਨਾਂ ਦਾ ਅਗਰੈਸਿਵ ਹੈਗਾ ਆ। ਸੋ ਜੀ ਇਹ ਗੱਲਾਂ ਬਾਰੇ ਨਹੀਂ ਪਤਾ ਬਹੁਤ ਸਾਰੇ ਲੋਕਾਂ ਨੂੰ, ਕਿਉਂਕਿ ਲੋਕਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਹੀ ਦੇਖਿਆ ਹੈਗਾ ਆ। ਜੀ ਹਾਲਾਂਕਿ ਉਹ ਪ੍ਰੈਜ਼ੀਡੈਂਟ ਟਰੰਪ ਤਾਂ ਹਮੇਸ਼ਾ ਹੀ ਹਰ ਗੱਲ ਜੋ ਆ ਉਹ ਫਨੀ ਵੀ ਕਰਦੇ ਸੀ। ਸੋ ਇਹ ਜੋ ਹੁਣ ਏਜ ਫੈਕਟਰ ਆ, ਇਹਦੇ ਉੱਤੇ ਮੇਰੇ ਹਿਸਾਬ ਨਾਲ ਹੁਣ 78 ਸਾਲਾਂ ਦੇ ਹੋ ਗਏ, ਹੁਣ ਉਹਨਾਂ ਨੂੰ ਕੀ ਇਹਦੇ ਤੇ ਸੁਧਾਰ ਕਰੂਗੇ। ਪਰ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ, ਹੋਪਫੁਲੀ ਕੁਛ ਨਾ ਕੁਛ ਸੋਚੂਗੀ ਵੀ ਜੇ ਉਹਨੇ ਦੁਬਾਰਾ ਕੀ ਫੇਰ ਆਪਣੀ ਕੈਂਡੀਡੇਸੀ ਡਿਕਲੇਅਰ ਕਰਤੀ ਆ, ਕਿੰਨੀ ਵਾਰੀ ਸਟੇਜ ਤੇ ਭੁੱਲ ਜਾਂਦੇ ਆ, ਹਨਾ। ਸੋ ਇਹ ਇੱਕ ਡੈਮੋਕ੍ਰੇਟਿਕ ਪਾਰਟੀ ਦੇ ਲਈ ਬਹੁਤ ਵੱਡਾ ਇਸ਼ੂ ਆ ਅਗਲੇ ਸਾਲ ਜਿਹੜੀ ਇਲੈਕਸ਼ਨ ਹੋਣੀ ਹੈਗੀ।
ਜੀ, ਬਿਲਕੁਲ। ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵਧੀਏ ਤੇ ਰੁਖ ਕਰੀਏ ਇੰਗਲੈਂਡ ਦਾ। ਇੰਗਲੈਂਡ ਦੇ ਵਿੱਚ ਵੈਸਟ ਮਿਡਲੈਂਡਸ ਦੇ ਇਲਾਕੇ ਦੇ ਵਿੱਚ ਕਾਰ ਦੀ ਟੱਕਰ ਹੋਈ ਸੀਗੀ ਤੇ ਇਸੇ ਦੌਰਾਨ ਕੁੱਟਮਾਰ ਕਰਨ ਦੇ ਦੋਸ਼ ਹੇਠ 37 ਸਾਲਾ ਇੱਕ ਬ੍ਰਿਟਿਸ਼ ਜਿਹੜਾ ਸਿੱਖ ਹੈ ਨੌਜਵਾਨ ਆ ਉਹਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਧਰਮਿੰਦਰ ਸਿੰਘ ਲਾਲੀ ਦਾ ਨਾਂ ਦੱਸਿਆ ਗਿਆ ਹੈ। ਉਹਨੂੰ ਲੱਗਿਆ ਕਿਤੇ ਗਲਤੀ ਦੇ ਨਾਲ ਕਿ ਜਿਹੜੀ ਇਹ ਦੂਜੇ ਬੰਦੇ ਨੇ ਉਹਦੇ ਤੇ ਕੋਈ ਨਸਲੀ ਟਿੱਪਣੀ ਕੀਤੀ ਹੈ ਤੇ ਉਹਨੂੰ ਧੱਕਾ ਮਾਰ ਦਿੱਤਾ। ਬਾਅਦ ਦੇ ਵਿੱਚ ਇਸ ਤੋਂ ਗੁੱਸੇ ਹੋ ਕੇ ਧਰਮਿੰਦਰ ਸਿੰਘ ਲਾਲੀ ਨੇ ਉਹਦੇ ਤੇ ਲਗਾਤਾਰ ਮੁੱਕੇ ਜੜੇ। ਬਾਅਦ ਦੇ ਵਿੱਚ ਜਦੋਂ ਵੁਲਵਰਹੈਂਪਟਨ ਕਰਾਊਨ ਕੋਰਟ ਦੇ ਵਿੱਚ ਇਹਦੀ ਅਦਾਲਤੀ ਜਿਹੜੀ ਹੈ ਸੁਣਵਾਈ ਚੱਲੀ ਇਸ ਮੁਕੱਦਮੇ ਦੀ, ਤਾਂ ਉਦੋਂ ਲਾਲੀ ਨੇ ਮੰਨਿਆ ਕਿ ਬਈ ਮੈਨੂੰ ਸ਼ਾਇਦ ਇਹ ਗਲਤੀ ਲੱਗੀ ਸੀ ਤੇ ਲੋੜੋਂ ਵੱਧ ਮੈਂ ਸਵੈ ਰੱਖਿਅਕ ਹੋ ਗਿਆ ਸੀਗਾ ਤੇ ਮੈਂ ਇੱਕ ਮੈਨੂੰ ਲੱਗਿਆ ਕਿ ਇਸ ਬੰਦੇ ਨੇ ਸ਼ਾਇਦ ਮੈਨੂੰ ਗਾਲਾਂ ਕੱਢੀਆਂ ਤੇ ਮੈਨੂੰ ਨਸਲੀਆਂ ਟਿੱਪਣੀਆਂ ਜਿਹੜੀਆਂ ਨੇ ਕੀਤੀਆਂ ਤੇ ਫਿਰ ਕਹਿੰਦਾ ਵੀ ਮੈਂ ਇਹਦੀ ਕੁੱਟਮਾਰ ਜਿਹੜੀ ਹੈ ਕੀਤੀ ਹੈ। ਤੇ ਇਹ ਘਟਨਾ ਅਗਸਤ 2021 ਦੇ ਵਿੱਚ ਵਾਪਰੀ ਸੀਗੀ ਤੇ ਹੁਣ ਇਸੇ ਘਟਨਾ ਦੇ ਸਿਲਸਿਲੇ ਦੇ ਵਿੱਚ ਅਦਾਲਤੀ ਜਿਹੜਾ ਫੈਸਲਾ ਆਇਆ ਉਹਦੇ ਵਿੱਚ 37 ਸਾਲਾ ਧਰਮਿੰਦਰ ਸਿੰਘ ਲਾਲੀ ਨੂੰ 1 ਸਾਲ ਦੀ ਜਿਹੜੀ ਸਜ਼ਾ ਉਹ ਸੁਣਾਈ ਗਈ ਹੈ। ਜੀ जी, अगली खबर में चलिए वाशिंगटन डीसी जो डिस्ट्रिक्ट ऑफ कोलंबिया ਆ ਉੱਥੇ ਦੇ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਵੋਟ ਪਾ ਕੇ ਇਹ ਕਿਹਾ ਵੀ ਜੋ ਸਿੱਖ ਫੇਥ ਆ ਸਿੱਖ ਧਰਮ ਬਾਰੇ ਪਬਲਿਕ ਸਕੂਲ ਦੇ ਵਿੱਚ ਜੋ ਸੋਸ਼ਲ ਸਟੱਡੀ ਦਾ ਕਰਿਕੂਲਮ ਹੈਗਾ ਆ ਉਹਦੇ ਵਿੱਚ ਪੜਾਇਆ ਜਾਊਗਾ। ਹੁਣ ਟੋਟਲ 17 ਸਟੇਟਸ ਹੋ ਗਈਆਂ ਆ ਯੂਐਸਏ ਦੇ ਵਿੱਚ ਜਿੱਥੇ ਸਿੱਖ ਧਰਮ ਬਾਰੇ ਜੋ ਸੋਸ਼ਲ ਸਟੱਡੀਜ਼ ਦੀਆਂ ਕਲਾਸਿਸ ਹੁੰਦੀਆਂ ਉਹਦੇ ਵਿੱਚ ਪੜਾਇਆ ਜਾਊਗਾ। ਸਿੱਖ ਕੋਲੀਸ਼ਨ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ ਕਿ ਇਹ ਜੂਨ 21 ਨੂੰ ਵੋਟ ਹੋਈ ਸੀ ਜਿਹਦੇ ਨਾਲ 49,000 ਦੇ ਕਰੀਬ ਸਟੂਡੈਂਟਸ ਹੈਗੇ ਆ ਉਸ ਸਟੇਟ ਦੇ ਵਿੱਚ ਉਹਨਾਂ ਨੂੰ ਸਿੱਖ ਧਰਮ ਬਾਰੇ ਸਿੱਖ ਕਮਿਊਨਿਟੀ ਬਾਰੇ ਪਤਾ ਚੱਲੂਗਾ। ਸੋ ਨਵਾਂ ਜਿਹੜਾ ਸਟੈਂਡਰਡ ਆ ਇਹ ਸੋਸ਼ਲ ਸਟੱਡੀਜ਼ ਦਾ ਇਹ 2024 ਤੇ 2025 ਦਾ ਜੋ ਅਕੈਡਮਿਕ ਈਅਰ ਆ ਉਹਦੇ ਵਿੱਚ ਸ਼ੁਰੂ ਹੋ ਜਾਊਗਾ। ਕੈਂਪੇਨ ਇਸ ਸੰਬੰਧ ਦੇ ਵਿੱਚ ਸਿੱਖ ਕੋਲੀਸ਼ਨ ਨੇ ਹੋਰ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਕੀਤੀ ਹੈਗੀ ਆ। ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜਾ ਕੋਈ ਵੀ ਬੰਦਾ ਆਪਣੀ ਕੌਮ ਦੇ ਲਈ ਆਪਣੀ ਭਾਸ਼ਾ ਦੇ ਲਈ ਅੱਗੇ ਹੋ ਕੇ ਲੜਦਾ ਆ ਉਹਦਾ ਆਪਾਂ ਪੰਜਾਬੀ ਰੇਡੀਓ ਯੂਐਸਏ ਹਮੇਸ਼ਾ ਹੀ ਸਾਥ ਦਿੰਦੇ ਰਹਾਂਗੇ। ਹਰਮਨ ਸਿੰਘ ਸਿੱਖ ਕੋਲੀਸ਼ਨ ਦੇ ਐਜੂਕੇਸ਼ਨ ਡਾਇਰੈਕਟਰ ਆ ਉਹਨਾਂ ਨੇ ਕਿਹਾ ਵੀ ਇਹ ਬਹੁਤ ਵਧੀਆ ਡਿਸੀਜਨ ਲਿਆ ਗਿਆ ਵਾਸ਼ਿੰਗਟਨ ਡੀਸੀ ਵੱਲੋਂ ਜਿਨ੍ਹਾਂ ਨੇ ਕਿਹਾ ਵੀ ਆਪਾਂ ਜਿਸ ਹਿਸਾਬ ਦੇ ਨਾਲ ਹੇਟ ਕ੍ਰਾਈਮ ਹੁੰਦੇ ਹੈਗੇ ਆ ਉਹਨਾਂ ਬੁਲੀਇੰਗ ਹੁੰਦੀ ਆ ਸਿੱਖ ਬੱਚਿਆਂ ਦੀ ਸੋ ਉਹਨਾਂ ਨੂੰ ਸਿੱਖ ਧਰਮ ਬਾਰੇ ਪਤਾ ਚੱਲੂਗਾ ਤੇ ਉਹ ਜੋ ਆ ਘੱਟ ਹੋਊਗਾ। ਇਸ ਤੋਂ ਪਹਿਲਾਂ ਵਰਜੀਨੀਆ ਅਪ੍ਰੈਲ ਦੇ ਵਿੱਚ ਸਟੇਟ ਬਣੀ ਸੀ ਜਿਨ੍ਹਾਂ ਨੇ ਸਿੱਖੀਜ਼ਮ ਨੂੰ ਪਬਲਿਕ ਸਕੂਲ ਦੇ ਵਿੱਚ ਜੋ ਕਰਿਕੂਲਮ ਆ ਉਹਦੇ ਵਿੱਚ ਐਡ ਕੀਤਾ ਗਿਆ ਸੀ। ਸੋ ਵਰਜੀਨੀਆ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਵੀ ਜਿਹੜੀ ਆ VOTING ਦੇ ਥਰੂ ਇਹ ਪਾਇਆ ਸੀ। ਇਸ ਤੋਂ ਪਹਿਲਾਂ ਯੂਟਾ ਤੇ ਮਿਸਿਸਿਪੀ 15ਵੀਂ ਤੇ 16ਵੀਂ ਸਟੇਟ ਬਣੀ ਸੀ ਸੋਸ਼ਲ ਸਟੱਡੀਜ਼ ਦੀ ਜੋ ਕਲਾਸ ਆ ਉਹਦੇ ਵਿੱਚ ਸਿੱਖੀਜ਼ਮ ਪੜ੍ਹਾਉਣ ਦੇ ਲਈ। ਸੋ ਇਹ ਬਹੁਤ ਵਧੀਆ ਗੱਲ ਆ। ਲੈਂਗੁਏਜ ਤੇ ਧਰਮ ਦੇ ਬਾਰੇ ਇਹ ਕੋਈ ਧਰਮ ਕਿਸੇ ਦਾ ਕੋਈ ਵੀ ਮਾੜਾ ਨਹੀਂ ਹੁੰਦਾ। ਸਾਰੇ ਧਰਮਾਂ ਦੀ ਜਿਹੜੀ ਆ ਬੱਚਿਆਂ ਨੂੰ ਥੋੜੀ ਨੌਲੇਜ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਆਪਾਂ ਦੇਖੋ ਜਿਸ ਮੁਲਕ ਦੇ ਵਿੱਚ ਰਹਿੰਦੇ ਆ ਇੱਥੇ ਕੋਈ ਮੈਟਰ ਨਹੀਂ ਕਰਦਾ ਕੋਈ ਮੁਸਲਮਾਨ ਆ ਕੋਈ ਹਿੰਦੂ ਆ ਕੋਈ ਕ੍ਰਿਸਚੀਅਨ ਆ ਕੋਈ ਸਿੱਖ ਆ ਕੋਈ ਕਾਲੇ ਮੂਲ ਦਾ ਕੋਈ ਗੋਰੇ ਮੂਲ ਦਾ ਸਾਰੇ ਇਕੱਠੇ ਹੋ ਕੇ ਰਹਿੰਦੇ ਆ। ਪਰ ਜਿੱਥੋਂ ਆਪਾਂ ਆਏ ਆ ਉੱਥੇ ਹੇਟ ਬਹੁਤ ਜ਼ਿਆਦਾ ਹੈਗੀ ਆ। ਬਾਕੀ 1-2% ਜਿਹੜੇ ਸ਼ਰਾਰਤੀ ਹੁੰਦੇ ਹੀ ਆ ਜਿਹੜੇ ਸ਼ਰਾਰਤ ਕਰ ਜਾਂਦੇ ਪਰ ਓਵਰਆਲ ਤੁਸੀਂ ਦੇਖੋ ਵੀ ਤੁਸੀਂ ਉਹਨਾਂ ਕਮਿਊਨਿਟੀਆਂ 'ਚ ਰਹਿੰਦੇ ਕਿੰਨਾ ਕੁ ਲੋਕ ਤੁਹਾਨੂੰ ਆ ਕੇ ਕਹਿੰਦੇ ਵੀ ਲੈ ਵੀ ਯਾਰਾ ਪੱਗਾਂ ਵਾਲੇ ਬੰਦੇ ਆ ਗਏ ਜਾਂ ਇਹ ਥੋੜੇ ਡਾਰਕ ਕਲਰ ਰੰਗ ਵਾਲੇ ਇੱਥੇ ਸਾਡੇ ਵਿੱਚ ਆ ਗਿਆ ਕੋਈ ਏਦਾਂ ਦੀ ਗੱਲ ਨਹੀਂ ਹੁੰਦੀ ਹੈਗੀ ਸਾਰੇ ਬਰਾਬਰ ਹੈਗੇ ਆ। ਸੋ ਇਸ ਕਰਕੇ ਸਾਰੀਆਂ ਹੀ ਆਰਗੇਨਾਈਜੇਸ਼ਨਸ ਦਾ ਧੰਨਵਾਦ ਜੋ ਅੱਗੇ ਹੋ ਕੇ ਇਹਨਾਂ ਪ੍ਰੋਗਰਾਮਸ ਦੇ ਲਈ ਲੜ ਰਹੀਆਂ ਆ ਵੀ ਸਾਡੇ ਬਾਰੇ ਵੀ ਜੋ ਐਜੂਕੇਸ਼ਨ ਆ ਉਸ ਦੇ ਵਿੱਚ ਜੋ ਟੌਪਿਕਸ ਆ ਉਹ ਇਨਕਲੂਡ ਕੀਤੇ ਜਾਣ। ਜੀ ਹਰਜੋਤ ਸਿੰਘ ਜੀ ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਜੀ ਉਹ ਸਮਾਪਤੀ ਵੱਲ ਤੇ ਜਾਂਦੇ ਕੈਨੇਡਾ ਦੇ ਨਾਲ ਇੱਕ ਸੰਬੰਧ ਰੱਖਦੀ ਖਬਰ ਜਿਹੜੀ ਉਹ ਸਾਂਝੀ ਕਰਦੇ ਚੱਲ ਗਏ। ਇੱਕ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਬਰੈਂਪਟਨ ਦੀ ਵੀਡੀਓ ਵੇਖੀ ਹੋਣੀ ਹੈ ਜਿਹਦੇ ਵਿੱਚ ਇੱਕ ਨੌਜਵਾਨ ਜਿਹੜਾ ਸ਼ੈਵਰਲੇਟ ਕਾਰ ਨੂੰ ਇੱਕ ਰੇਸਿੰਗ ਬਾਈਕ ਦੇ ਨਾਲ ਜਿਹੜਾ ਤੇਜ਼ੀ ਦੇ ਨਾਲ ਦੌੜਾ ਰਿਹਾ ਤੇ ਉਸੇ ਖਬਰ ਦੇ ਸਿਲਸਿਲੇ ਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹ ਪੁਲਿਸ ਦੇ ਹੱਥ ਲੱਗ ਗਈ ਤੇ ਉਸ ਤੋਂ ਬਾਅਦ ਬਰੈਂਪਟਨ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਦੀ ਜਿਹੜੀ ਇਹ ਸ਼ੈਵਰਲੇਟ ਕਾਰ ਆ ਉਹਨੂੰ ਇੰਪਾਊਂਡ ਕਰ ਦਿੱਤਾ ਗਿਆ ਤੇ ਸਿਮਰਨਜੀਤ ਸਿੰਘ ਦਾ ਜਿਹੜਾ ਲਾਇਸੈਂਸ ਹੈ ਉਹ ਹੁਣ ਸਸਪੈਂਡ ਕਰ ਦਿੱਤਾ ਗਿਆ।
ਰੇਸਿੰਗ ਬਾਈਕ ਦੇ ਨਾਲ ਇਹਨੇ 226 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਜਿਹੜੀ ਸਪੋਰਟਸ ਕਾਰ ਆ ਆਪਦੀ ਉਹ ਭਜਾਈ ਸੀਗੀ, ਉਹਦੀ ਕੋਸ਼ਿਸ਼ ਕੀਤੀ ਸੀ। ਹੁਣ ਸਿਮਰਨਜੀਤ ਸਿੰਘ ਦਾ ਜਿਹੜੀ ਗੱਡੀ ਆ ਇੰਪਾਊਂਡ ਹੋ ਗਈ ਤੇ ਲਾਇਸੈਂਸ ਰੱਦ ਕਰ ਦਿੱਤਾ ਗਿਆ। ਜਾਣ ਤੋਂ ਪਹਿਲਾਂ ਇੱਕ ਵਾਰ ਮੁੜ ਤੋਂ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨੂੰ, ਸਾਰੀ ਟੀਮ ਵੱਲੋਂ ਤੁਹਾਨੂੰ, ਸਾਰੇ ਪਰਿਵਾਰ ਨੂੰ, ਸਾਰੇ ਸਰੋਤਿਆਂ ਨੂੰ ਇੱਕ ਵਾਰ ਮੁੜ ਤੋਂ ਪੰਜਾਬੀ ਰੇਡੀਓ USA ਦੇ ਇਸ 13 ਸਾਲਾਂ ਦੇ ਸ਼ਾਨਦਾਰ ਸਫ਼ਰ ਦੀ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਮੁਬਾਰਕਬਾਦ ਜੀ। ਇੱਕ ਵਾਰੀ ਬੇਨਤੀ ਜ਼ਰੂਰ ਕਰਨੀ ਆ, ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜੇ ਤੁਹਾਨੂੰ ਸੱਚਮੁੱਚ ਹੀ ਸਹੀ ਪ੍ਰੋਗਰਾਮ ਲੱਗਦੇ ਆ, ਤੁਹਾਨੂੰ ਨੌਲੇਜ ਮਿਲਦਾ ਆ, ਜਿਸ ਤਰ੍ਹਾਂ ਫੇਸਬੁੱਕ ਤੇ ਆਪਣੇ ਕਮੈਂਟ ਕਰ ਰਹੇ ਆ ਕਨਵਰ ਔਲਖ ਜੀ ਵੀ ਮੈਂ ਤਾਂ ਫ੍ਰਿਜ ਨੂੰ ਵੀ ਪੜ੍ਹਦਾ ਹੁੰਦਾ ਸੀ, ਛੱਡਤੀ, ਮੇਰੇ ਪੈਸੇ ਬਚ ਗਏ ਉਹ। ਸੋ ਕੀ ਆ ਵੀ ਜਿਹੜਾ ਸਾਡਾ ਮੁਲਕ ਆ ਨਾ, ਅਮਰੀਕਾ ਵੀ ਇਸ ਟਾਈਮ ਬਹੁਤ ਡਿਵਾਈਡਡ ਆ ਪੋਲੀਟੀਕਲੀ। ਜਿਹੜੇ ਫਾਰ ਲੈਫਟ ਵਾਲੇ ਆ, ਲੈਫਟ ਵਾਲੇ ਫਾਰ ਲੈਫਟ ਜਾ ਰਹੇ ਆ, ਜਿਹੜੇ ਰਾਈਟ ਵਾਲੇ ਆ ਰਿਪਬਲਿਕਨ ਉਹ ਫਾਰ ਰਾਈਟ ਜਾ ਰਹੇ ਆ। ਸੋ ਇਹ ਇੱਕ ਰੁਝਾਨ ਬੜਾ ਗਲਤ ਆ। ਸਾਡੇ ਪਰਸਨਲੀ ਮੇਰੇ, ਰਾਜ ਕਨਵੀਰ ਸਿੰਘ ਦੇ, ਪ੍ਰਵੀਨ ਦੇ, ਜਾਂ ਹੋਰ ਜਿੰਨੇ ਵੀ ਸਾਡੇ ਹੋਸਟ ਆ, ਉਹ ਸਾਡੇ ਵਿਊ ਪੁਆਇੰਟ ਡਿਫਰੈਂਟ ਹੋ ਸਕਦੇ ਆ, ਡਿਫਰੈਂਟ ਪਾਰਟੀ ਨੂੰ ਆਪਾਂ ਬਿਲੋਂਗ ਕਰ ਸਕਦੇ ਆ, ਪਰ ਰੇਡੀਓ ਦੇ ਉੱਤੇ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਦੋਨਾਂ ਹੀ ਪਾਰਟੀਆਂ ਦਾ ਜਿਹੜਾ ਸਹੀ ਵਿਊ ਪੁਆਇੰਟ ਆ ਉਹ ਤੁਹਾਨੂੰ ਦੱਸਿਆ ਜਾਵੇ, ਕਿੱਥੇ ਗਲਤ ਹੋ ਰਿਹਾ, ਕਿੱਥੇ ਸਹੀ ਹੋ ਰਿਹਾ, ਤਾਂ ਕਿ ਜੋ ਆ ਤੁਸੀਂ ਆਪਣੇ ਆਪ ਡਿਸਾਈਡ ਕਰ ਸਕੋ। ਸੋ ਸਾਰਿਆਂ ਦਾ ਧੰਨਵਾਦ। ਬੇਨਤੀ ਜ਼ਰੂਰ ਆ ਵੀ ਜਿੰਨੇ ਵੀ ਸੁਣ ਰਹੇ ਆ, ਤੁਹਾਡੇ ਕਿਤੇ ਵੀ ਦੋਸਤ, ਮਿੱਤਰ, ਰਿਸ਼ਤੇਦਾਰ ਹੈਗੇ ਆ ਪੂਰੇ ਦੁਨੀਆ 'ਚ, ਉਹਨਾਂ ਨੂੰ ਪੰਜਾਬੀ ਰੇਡੀਓ USA ਦੇ ਨਾਲ ਜੋੜੋ। ਜਿੰਨੇ ਸਾਡੇ 14 ਸਟੇਸ਼ਨ ਆ, ਇਹ ਤੁਸੀਂ ਕਾਰਾਂ 'ਚ ਸੁਣ ਸਕਦੇ ਹੈਗੇ, ਨਾਰਦਰਨ ਕੈਲੀਫੋਰਨੀਆ 'ਚ ਰੈਡਿੰਗ ਤੋਂ ਲੈ ਕੇ ਗ੍ਰੇਪ ਪਾਈਨ ਦੀਆਂ ਪਹਾੜੀਆਂ ਤਾਈਂ, ਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਲੈ ਸਕਦੇ, ਪੂਰੇ ਰੇਡੀਓ ਸੈਟਸ ਆਏ ਆ, ਇੰਟਰਨੈਟ ਰੇਡੀਓ ਸੈਟਸ ਪੂਰੇ ਦੁਨੀਆ 'ਚ। ਤੁਸੀਂ ਕਿਤੇ ਕਾਲ ਕਰੋ, ਤੁਹਾਨੂੰ ਸ਼ਿਪ ਕਰ ਦਾਂਗੇ ਅਮਰੀਕਾ 'ਚ, ਤੇ ਤੁਸੀਂ ਭੇਜ ਸਕਦੇ ਹੈਗੇ ਆ। ਇਸ ਤੋਂ ਬਿਨਾਂ ਪੰਜਾਬੀ ਰੇਡੀਓ USA ਦਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰਾਓ, ਫੇਸਬੁੱਕ ਨੂੰ ਜੋ ਆ ਲਾਈਕ ਕਰ ਲਓ। YouTube ਚੈਨਲ ਦੇ ਉੱਤੇ ਜੋ ਸਾਡੇ ਨੌਲੇਜੇਬਲ ਪ੍ਰੋਗਰਾਮ ਆ, ਟਰੱਕਿੰਗ ਦਾ ਆ, ਇਮੀਗ੍ਰੇਸ਼ਨ ਦਾ ਆ, ਈਵਨ ਸਾਰੀਆਂ ਨਿਊਜ਼ ਉੱਤੇ ਪਈਆਂ ਰਹਿੰਦੀਆਂ ਆ, ਬਹੁਤ ਸਾਰੇ। ਐਗਰੀਕਲਚਰ ਦਾ ਬਹੁਤ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ। ਮੋਸਟਲੀ ਆਪਾਂ ਪੰਜਾਬੀ ਆ ਤੇ ਪੰਜਾਬੀ ਖੇਤੀਬਾੜੀ ਨੂੰ ਬਹੁਤ ਪਸੰਦ ਕਰਦੇ ਆ। ਜੀ। ਜਿੱਥੇ ਵੀ ਜਾਂਦੇ ਕਹਿੰਦੇ ਵੀ ਸਾਡੇ ਕੋਲ ਕੁਛ ਨਾ ਕੁਛ ਜ਼ਮੀਨ ਹੋਣੀ ਚਾਹੀਦੀ ਆ। ਸੋ ਐਗਰੀਕਲਚਰ ਦਾ ਬਹੁਤ ਹੀ ਪ੍ਰੋਫੈਸ਼ਨਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਪਿਛਲੇ ਹੁਣ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਟਿਊਜ਼ਡੇ ਨੂੰ ਉਹ ਪ੍ਰੋਗਰਾਮ ਆਉਂਦਾ ਹੈ, ਉਹ ਸੁਣਿਆ ਕਰੋ, ਕਿਉਂਕਿ ਤੁਹਾਨੂੰ ਪਤਾ ਲੱਗਦਾ ਵੀ ਅਮਰੀਕਾ, ਕੈਨੇਡਾ 'ਚ ਤੁਸੀਂ ਕਾਹਦੀ ਖੇਤੀ ਕਰਨੀ ਆ, ਕੀ ਚਾਹੀਦਾ ਹੈਗਾ, ਉਹ ਨੌਲੇਜ ਮਿਲਦਾ ਹੈਗਾ। ਸੋ ਵੱਧ ਤੋਂ ਵੱਧ ਸਾਰਿਆਂ ਨੂੰ ਜੋੜਿਆ ਕਰੋ। ਇਮੀਗ੍ਰੇਸ਼ਨ, ਕਿਸੇ ਨੇ ਅਮਰੀਕਾ 'ਚ ਆਉਣਾ ਆ, ਉਹਨੂੰ ਇਮੀਗ੍ਰੇਸ਼ਨ ਦਾ ਕੀ ਸਿਸਟਮ ਆ, ਉਹ ਸਾਰੀਆਂ YouTube ਪਈਆਂ, ਉਹ ਦੇਖ ਸਕਦਾ। ਸੋ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤੇ ਗੁਰਬਾਣੀ ਦੇ ਪ੍ਰੋਗਰਾਮ ਲਗਭਗ 7-8 ਘੰਟੇ ਸਵੇਰੇ ਸ਼ਾਮ ਪੰਜਾਬੀ ਰੇਡੀਓ USA ਤੇ ਆਉਂਦੇ ਆ। ਦਰਬਾਰ ਸਾਹਿਬ ਤੋਂ ਆਸਾ ਦੀ ਵਾਰ, ਮੰਜੀ ਸਾਹਿਬ ਤੋਂ ਕਥਾ, ਅਮਰੀਕਾ, ਕੈਨੇਡਾ 'ਚ ਜਿਹੜੇ ਜਿੰਨੇ ਵੀ ਗੁਰੂ ਘਰ ਆ, ਕਿਤੇ ਵੀ ਵਧੀਆ ਜਥਾ ਆਇਆ ਹੋਵੇ, ਸ਼ਾਮ ਨੂੰ ਆਪਾਂ ਉੱਥੋਂ ਪ੍ਰੋਗਰਾਮ ਤੁਹਾਨੂੰ ਲਾਈਵ ਕਰਦੇ ਆ। ਨਗਰ ਕੀਰਤਨਾਂ 'ਚ ਜਾ ਕੇ ਆਪਾਂ ਜਿੱਥੇ ਵੀ ਕਿਤੇ ਕਮਿਊਨਿਟੀ ਦੀ ਖਬਰ ਹੁੰਦੀ ਆ, ਹਾਜ਼ਰ ਕਰੀਦੇ ਆ। ਸੋ ਦੁਪਹਿਰ ਵਾਲੇ ਪ੍ਰੋਗਰਾਮਾਂ 'ਚ ਹੋਰ ਵੀ ਡਿਟੇਲ 'ਚ ਡਿਸਕਸ ਕਰਾਂਗੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ US।